ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 11 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਪਾਲ ਸਿੰਘ ਸਪਰਿੰਗਫੀਲਡ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, H&M ਆਇਲ ਵਾਲੇ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ, ਊੜਾ ਡੈਟਰ ਲੀਫ ਵਾਲੇ, ਨਿਰਮਲ ਮਾਨ, ਜਿਨ੍ਹਾਂ ਤੋਂ ਤੁਸੀਂ ਜੇਕਰ ਕਰਜ਼ਾ ਹੈ ਤੁਹਾਡੇ ਸਿਰ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ 1888-888-9914 ਦੇ ਉੱਤੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲੀ ਖਬਰ ਜਿਹੜੀ ਆ ਰਹੀ ਆ, ਅਮਰੀਕਾ ਦੇ ਪ੍ਰੈਜ਼ੀਡੈਂਟ ਦਾ ਜਿਹੜਾ ਮੁੰਡਾ ਹੈਗਾ ਹੰਟਰ ਬਾਈਡਨ, ਉਹਨਾਂ ਨੂੰ ਹੁਣ ਚਾਰਜ ਕੀਤਾ ਗਿਆ ਹੈਗਾ ਆ, ਕਿਉਂਕਿ ਉਹਨਾਂ ਨੇ ਇਲੀਗਲੀ ਗਨ ਖਰੀਦੀ ਸੀ। ਨਾਲ ਦੀ ਨਾਲ ਜਿਹੜਾ ਆ ਡਰੱਗ ਵਾਲਾ ਇੱਕ ਕੇਸ ਉਹਨਾਂ ਦੇ ਉੱਤੇ ਇਹ ਚਾਰਜਸ ਲਾਏ ਗਏ ਹੈਗੇ ਆ। ਉਹਨਾਂ ਨੇ ਗਿਲਟੀ ਪਲੀਆ ਇਹਦੇ ਵਿੱਚ ਮੰਨ ਲਿਆ ਹੈਗਾ ਵੀ ਹਾਂ ਇਹ ਮੈਂ ਕੀਤਾ ਸੀ। ਹੋ ਸਕਦਾ ਹੈ ਇਹ ਕੇਸ ਅੱਗੇ ਉਹ ਕੋਰਟ ਦੇ ਵਿੱਚ ਲੈ ਜਾਣ, ਪਰ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਆ ਹੁਣ ਰੌਲਾ ਰੱਪਾ ਚੱਲ ਰਿਹਾ ਹੈਗਾ। ਤੇ ਜੋ ਬਾਈਡਨ ਉਹਨਾਂ ਨੇ ਕਿਹਾ ਵੀ ਠੀਕ ਆ, ਇਟਲੀ ਦੇ ਵਿੱਚ। ਤੇ ਅੱਜ 3 ਜੱਜਾਂ ਨੇ ਉਹਨਾਂ ਦੇ ਉੱਤੇ ਫੈਡਰਲ ਫੈਲਨੀ ਗਨ ਚਾਰਜਸ ਦੇ ਸੰਬੰਧ ਦੇ ਵਿੱਚ ਗਿਲਟੀ ਜਿਹੜਾ ਕੀਤਾ ਗਿਆ ਆ ਹੰਟਰ ਬਾਈਡਨ ਉਹਨਾਂ ਨੂੰ, ਤਾਂ ਕਿ ਜਿਹੜੀ ਆ ਫਿਊਚਰ ਦੇ ਵਿੱਚ ਉਹ ਕਿਸੇ ਤਰ੍ਹਾਂ ਦੀ ਫਾਇਰ ਆਰਮਸ ਖਰੀਦ ਨਾ ਸਕਣ। ਹੰਟਰ ਬਾਈਡਨ ਉਹਨਾਂ ਨੂੰ 25 ਸਾਲਾਂ ਤੱਕ ਦੀ ਸਜ਼ਾ ਹੋ ਸਕਦੀ ਆ ਤੇ $7.5 ਲੱਖ ਦਾ ਜਿਹੜਾ ਫਾਈਨ ਹੋ ਸਕਦਾ ਹੈਗਾ। ਕਹਿੰਦੇ ਪਈ ਯੂਜ਼ਲੀ ਇਹ 120 ਦਿਨ ਬਾਅਦ ਜਦੋਂ ਵਰਡਿਕਟ ਆਉਂਦਾ ਆ ਉਸ ਟਾਈਮ ਦੇ ਉੱਤੇ ਜਿਹੜੀ ਇਹ ਸਜ਼ਾ ਸੁਣਾਈ ਜਾਂਦੀ ਹੈਗੀ ਆ। ਸੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਜੋ ਬਿਆਨ ਆਇਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਹੈਗਾ। ਹਾਊਸ ਓਵਰਸਾਈਟ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਹੰਟਰ ਬਾਈਡਨ ਉਹਨਾਂ ਦਾ ਜਿਹੜਾ ਗਿਲਟੀ ਵਰਡਿਕਟ ਆ ਇਹ ਸਟੈਪ ਫਾਰਵਰਡ ਅਕਾਊਂਟੇਬਿਲਟੀ ਆ। ਸੋ ਇਹ ਵਧੀਆ ਡਿਸੀਜਨ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਬਿਲਕੁਲ ਜੋ ਕੋਰਟ ਕਰਦੀ ਆ ਉਹ ਇੰਡੀਪੈਂਡੈਂਟ ਆ, ਇਹ ਨਹੀਂ ਪਈ ਹਾਂ ਉਹਦਾ ਜਿਹੜਾ ਬਾਪ ਆ ਉਹ US ਦਾ ਪ੍ਰੈਜ਼ੀਡੈਂਟ ਹੈਗਾ। ਹੰਟਰ ਬਾਈਡਨ ਹੁਣੀ ਅਪੀਲ ਕਰਨਗੇ ਇਸ ਕੇਸ ਦੇ ਸੰਬੰਧ ਦੇ ਵਿੱਚ, ਕਿਉਂਕਿ ਸਿਵਲ ਲਾ ਸੂਟਸ ਆ, ਇਹਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਖਰਚਾ ਵੀ ਹੋਊਗਾ। ਸੋ ਹੰਟਰ ਬਾਈਡਨ ਹੁਣੀ ਕਹਿੰਦੇ ਵੀ ਆਪਣੀ ਫੈਮਿਲੀ ਨੂੰ ਹੱਕ ਕੀਤਾ ਪਹਿਲਾਂ ਤੇ ਲੀਗਲ ਟੀਮ ਨੂੰ ਵੀ ਜਦੋਂ ਗਿਲਟੀ ਪਲੀਆ ਰੀਡ ਕੀਤਾ ਗਿਆ ਸੀ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਜਿਹੜੀ ਕੈਂਪੇਨ ਆ ਉਹਨਾਂ ਨੇ ਇਸ ਸੰਬੰਧ ਦੇ ਵਿੱਚ ਰਿਸਪੌਂਡ ਕੀਤਾ ਆ ਵੀ ਇਹ ਜੋ ਬਾਈਡਨ ਉਹਨਾਂ ਨੇ ਟਰਾਇਲ ਉਹਨਾਂ ਦੇ ਸਰਕਾਰ ਵੱਲੋਂ ਹੀ ਕੀਤਾ ਗਿਆ ਸੀ, ਆਪਣੇ ਹੀ ਮੁੰਡੇ ਤੇ ਕੀਤਾ ਗਿਆ ਸੀ। ਇਹ ਟਰਾਇਲ ਦੀ ਇੱਕ ਤਰ੍ਹਾਂ ਨਾਲ ਡਿਸਟਰੈਕਸ਼ਨ ਹੈਗੀ ਆ, ਇਹ ਲੋਕਾਂ ਦਾ ਧਿਆਨ ਖਿੱਚਣ ਦਾ ਜਿਹੜਾ ਇੱਕ ਤਰ੍ਹਾਂ ਨਾਲ ਕੰਮ ਕੀਤਾ ਗਿਆ ਆ, ਕਿਉਂਕਿ ਉਹ ਕਹਿੰਦੇ ਆ ਵੀ ਬਾਈਡਨ ਉਹਨਾਂ ਦੀ ਫੈਮਿਲੀ ਜਿਹੜੀ ਆ ਕ੍ਰਾਈਮ ਫੈਮਿਲੀ ਆ। ਟੈਨਸ ਆਫ ਮਿਲੀਅਨਸ ਆਫ ਡਾਲਰ ਇਹਨਾਂ ਨੇ ਚਾਈਨਾ, ਰਸ਼ੀਆ, ਯੂਕਰੇਨ ਤੋਂ ਲਏ ਆ ਤੇ ਬਾਈਡਨ ਫੈਮਿਲੀ ਦੀ ਕ੍ਰਿਮੀਨਲ ਐਮਪਾਇਰ
ਕਹਿੰਦੇ ਪਈ ਨਵੰਬਰ 5 ਨੂੰ ਡਾਊਨ ਆ ਜਾਊਗੀ। ਇਹ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜਿਹੜੀ ਅੱਜ ਸਟੇਟਮੈਂਟ ਆ ਉਹ ਜਾਰੀ ਕੀਤੀ ਹੈਗੀ ਆ। ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਹਰਜੋਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਜਿੱਦਾਂ ਤੁਸੀਂ ਇਹ ਜਿਹੜੀ ਗੱਲ ਕਰ ਰਹੇ ਆ ਵੀ ਇੱਕ ਪਾਸੇ ਆਪਾਂ ਦੇਖ ਰਹੇ ਆ ਵੀ ਕਹਿ ਰਹੇ ਆ ਵੀ ਅਕਾਊਂਟੇਬਿਲਟੀ ਹੋਈ ਆ, ਦੂਜੇ ਪਾਸੇ ਆਪਾਂ ਦੇਖਿਆ ਜਦੋਂ ਜਿਹੜੇ ਸਾਬਕਾ ਰਾਸ਼ਟਰਪਤੀ ਦੇ ਮੁੱਦੇ ਦੇ ਵਿੱਚ ਉਦੋਂ ਕਿੱਦਾਂ ਦੀ ਜਿਹੜੀ ਬਿਆਨਬਾਜ਼ੀ ਜਿਹੜੀ ਉਹ ਹੋ ਰਹੀ ਸੀਗੀ। ਸੋ ਹੁਣ ਇਦਾਂ ਦਾ ਨਹੀਂ ਰਿਹਾ, ਹੁਣ ਤਾਂ ਦੋਨਾਂ ਧਿਰਾਂ ਦੇ ਜਿਹੜੇ ਰਾਸ਼ਟਰਪਤੀਆਂ ਦੇ ਨਾਲ ਜਿਹੜੇ ਇਦਾਂ ਦੀ ਚੀਜ਼ ਆ ਉਹ ਹੁਣ ਜੁੜ ਚੁੱਕੀ ਆ, ਸਾਬਕਾ ਰਾਸ਼ਟਰਪਤੀ ਤੇ ਮੌਜੂਦਾ ਜਿਹੜੀ ਆ ਉਹ ਰਾਸ਼ਟਰਪਤੀ ਦੇ ਉੱਤੇ। ਸੋ ਦੇਖੋ ਇਸ ਦੇ ਵਿੱਚ ਕੀ ਸਜ਼ਾ ਜਿਹੜੀ ਆ ਇਵੈਂਚੁਅਲੀ ਇਹਨਾਂ ਨੂੰ ਸੁਣਾਈ ਜਾਊਗੀ। ਸੋ ਜਿੱਦਾਂ ਦੱਸਿਆ ਆ ਵੀ ਇਹਨਾਂ ਨੇ ਅਪੀਲ ਜਿਹੜੀ ਆ ਉਹ ਫਾਈਲ ਜਿਹੜੀ ਉਹ ਜ਼ਰੂਰ ਅੱਗੇ ਕਰ ਦੇਣੀ ਹੈਗੀ ਆ। ਸੋ ਉਹਨਾਂ ਦੀ ਮਾਤਾ ਜੀ ਤੇ ਜਿੱਦਾਂ ਦੱਸਿਆ ਵੀ ਰਾਸ਼ਟਰਪਤੀ ਜਿਹੜੇ ਬਾਈਡਨ ਆ ਉਹ ਵੀ ਉੱਥੇ ਸੀਗੇ। ਅਤੇ ਇਸ ਦੇ ਨਾਲ ਨਾਲ ਦੇਖਿਆ ਜਾਵੇ ਤਾਂ ਕਹਿੰਦੇ ਵੀ ਪ੍ਰੈਜ਼ੀਡੈਂਟ ਬਾਈਡਨ ਇਸ ਮੌਕੇ ਦੇ ਉੱਤੇ ਜਿਹੜੇ ਗਨ ਰਿਫਾਰਮ ਦੇ ਉੱਤੇ ਕਹਿੰਦੇ ਵੀ ਉਹ ਆਪਣੇ ਰਿਮਾਰਕਸ ਆ ਉਹ ਦੇ ਸਕਦੇ, ਉਸ ਉੱਤੇ ਵੀ ਜਿਹੜਾ ਉਹ ਬਿਆਨ ਦੇਣਗੇ। ਗਨ ਦੇ ਮਾਮਲੇ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਮੁੰਡਾ ਹੈ ਹੰਟਰ ਬਾਈਡਨ ਆ ਉਹ ਇਸ ਦੇ ਵਿੱਚ ਗਿਲਟੀ ਪਾਇਆ ਗਿਆ ਹੈਗਾ ਆ। ਸੋ ਜੂਰੀ ਨੇ ਜਿਹੜੀ ਗਿਲਟੀ ਵਰਡਿਕਟ ਆ ਉਹ ਇਹਨਾਂ ਨੂੰ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਜਿੱਦਾਂ 25 ਸਾਲ ਦਾ ਦੱਸ ਰਹੇ ਆ, ਕਹਿੰਦੇ ਵੀ ਮੈਕਸਿਮਮ ਸਜ਼ਾ ਆ, ਪਰ ਫਸਟ ਟਾਈਮ ਅਫੈਂਡਰ ਹੋਣ ਕਰਕੇ ਸ਼ਾਇਦ 25 ਸਾਲ ਦੀ ਸਜ਼ਾ ਇਹਨਾਂ ਨੂੰ ਨਾ ਹੀ ਮਿਲੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਤਾਂ ਮਲਾਵੀ ਜਿਹੜਾ ਦੇਸ਼ ਆ ਉਸ ਦੇ ਜਿਹੜੇ ਉਪ ਰਾਸ਼ਟਰਪਤੀ ਆ ਉਹਨਾਂ ਦਾ ਜਿਹੜਾ ਪਲੇਨ ਆ ਉਸ ਦਾ ਹਾਦਸਾ ਹੋ ਗਿਆ ਆ, ਜਿਸ ਦੇ ਵਿੱਚ ਉਹਨਾਂ ਦੇ ਨਾਲ ਨਾਲ 9 ਹੋਰ ਜਿਹੜੇ ਪੈਸੰਜਰ ਆ ਉਹਨਾਂ ਦੀ ਮੌਤ ਹੋਈ ਆ। ਸੌਲਸ ਚਲੀਮਾ ਕਹਿੰਦੇ ਇਹ ਉਪ ਰਾਸ਼ਟਰਪਤੀ ਆ ਉਸ ਮੁਲਕ ਦੇ, ਮਲਾਵੀ ਮੁਲਕ ਦੇ। ਉੱਥੇ ਜਿਹੜਾ ਪਲੇਨ ਕ੍ਰੈਸ਼ ਵਾਪਰਿਆ ਮਜ਼ੂਜ਼ੂ ਇੰਟਰਨੈਸ਼ਨਲ ਏਅਰਪੋਰਟ ਤੋਂ, ਤੇ ਜਿੱਥੇ ਇਹਨੇ ਲੈਂਡ ਹੋਣਾ ਸੀ ਇਹ ਏਅਰਕ੍ਰਾਫਟ ਮਿਸਿੰਗ ਹੋ ਗਿਆ, ਲਾਪਤਾ ਹੋ ਗਿਆ। ਤੇ ਇਹ ਬਾਅਦ ਚ ਪਤਾ ਲੱਗਾ ਵੀ ਲਿਲੋਂਗਵੇ ਜਿਹੜੀ ਉੱਥੋਂ ਦੀ ਰਾਜਧਾਨੀ ਆ ਉਤੋਂ ਤਕਰੀਬਨ 380 ਕਿਲੋਮੀਟਰ ਦੂਰ 250 ਮੀਲ ਦੂਰ ਇਹਨਾਂ ਦਾ ਜਿਹੜਾ ਪਲੇਨ ਆ ਉਹਦਾ ਮਲਬਾ ਜਿਹੜਾ ਉਹ ਲੱਭਾ ਆ। ਸਰਚ ਤੇ ਰੈਸਕਿਊ ਆਪਰੇਸ਼ਨ ਆਰਡਰ ਕੀਤੇ ਗਏ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਆ ਉਹਨਾਂ ਦੇ ਦੁਆਰਾ ਮਿਸਿੰਗ ਪਲੇਨ ਨੂੰ ਜਿਹੜਾ ਉਹ ਲੱਭਣ ਦੇ ਲਈ। ਸੋ ਵਾਈਸ ਪ੍ਰੈਜ਼ੀਡੈਂਟ ਦੇ ਨਾਲ 9 ਹੋਰ ਜਾਣੇ ਉਸ ਟਾਈਮ ਇਸ ਫਲਾਈਟ ਦੇ ਵਿੱਚ ਸਵਾਰ ਸੀਗੇ, ਜਿੱਥੇ ਇਸ ਦਾ ਬਾਅਦ ਦੇ ਵਿੱਚ ਰਸਤੇ ਵਿੱਚ ਹਾਦਸਾ ਹੋ ਗਿਆ। ਹਾਦਸੇ ਦੀ ਜਿਹੜੀ ਜਾਂਚ ਆ ਉਹ ਹੁਣ ਕੀਤੀ ਜਾਵੇਗੀ। ਅਗਲੀ ਖਬਰ ਵੱਲ ਚਲੀਏ ਤੇ ਚਾਈਨਾ ਦੇ ਵਿੱਚ 4 ਅਮਰੀਕਨ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਸਟੈਬ ਕੀਤਾ ਗਿਆ ਹੈ, ਉਹਨਾਂ ਦੇ ਚਾਕੂ ਮਾਰੇ ਗਏ ਆ। ਕਹਿੰਦੇ ਵੀ ਯੂਨੀਵਰਸਿਟੀ ਨਾਰਥ ਈਸਟ ਚਾਈਨਾ ਦੇ ਵਿੱਚ ਇਹ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟ ਪਾਰਟਨਰ ਕਰਦੇ ਸੀ ਤੇ ਜਿਲਨ ਪ੍ਰੋਵਿੰਸ ਚਾਈਨਾ ਦੀ, ਤੇ ਉੱਥੇ ਇੱਕ ਟੈਂਪਲ ਨੂੰ ਵਿਜ਼ਿਟ ਕਰਨ ਗਏ ਸੀ ਜਿੱਥੇ ਇੱਕ 55 ਸਾਲਾਂ ਦੇ ਬੰਦੇ ਨੇ ਜਿਹਦਾ ਸਰਨੇਮ ਕੁਈ ਕਰਕੇ ਦੱਸਿਆ ਗਿਆ ਹੈ, ਉਸਨੇ ਇਹਨਾਂ ਦੇ ਜਿਹੜੇ ਚਾਕੂ ਮਾਰੇ। ਉਹਨਾਂ ਦੇ ਨਾਲ ਇੱਕ ਚਾਈਨੀਜ਼ ਮੂਲ ਦਾ ਹੋਰ ਵੀ ਬੰਦਾ ਸੀ, ਜਦੋਂ ਉਸਨੇ ਛਡਾਉਣ ਦੀ ਕੋਸ਼ਿਸ਼ ਕੀਤੀ ਉਸਦੇ ਵੀ ਜਿਹੜੇ ਚਾਕੂ ਮਾਰੇ ਗਏ ਹੈਗੇ ਆ। ਜਿਲਨ ਦੀ ਜਿਹੜੀ ਪੁਲਿਸ ਆ ਉਹ ਉਹਨਾਂ ਨੇ ਦੱਸਿਆ ਵੀ ਇੰਡਸਟਰੀਅਲ ਸਿਟੀ ਆ ਜੋ 600 ਮੀਲ ਨਾਰਥ ਈਸਟ ਆਫ ਬੀਜਿੰਗ ਹੈਗੀ ਆ, ਤੇ ਪਬਲਿਕ ਪਾਰਕ ਦੇ ਵਿੱਚ ਇਹ ਲੋਕ ਜਿਹੜੇ ਆ ਘੁੰਮ ਰਹੇ ਸੀਗੇ ਉਸ ਟਾਈਮ ਦੇ ਉੱਤੇ। ਤੇ ਇੰਸਟ੍ਰਕਟਰਸ ਹੈਗੇ ਆ ਆਇਓਵਾਜ਼ ਕਾਰਨਲ ਕਾਲਜ ਦੇ, ਅਮਰੀਕਾ ਦੇ, ਤੇ ਚਾਈਨਾ ਦੇ ਵਿੱਚ ਗਏ ਹੋਏ ਸੀ ਤੇ ਉੱਥੇ ਉਹਨਾਂ ਨੂੰ ਚਾਕੂ ਮਾਰੇ ਗਏ ਹੈਗੇ। ਹਾਲਾਂਕਿ ਉਸ ਬੰਦੇ ਨੂੰ ਜਿਹੜਾ ਆ ਅਰੈਸਟ ਕਰ ਲਿਆ ਗਿਆ ਹੈਗਾ। ਚਾਈਨਾ ਦੀ ਸਰਕਾਰ ਨੇ ਕਿਹਾ ਵੀ ਸਾਡਾ ਮੁਲਕ ਵਨ ਆਫ ਦਾ ਸੇਫੈਸਟ ਕੰਟਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਆ, ਤੇ ਸਾਨੂੰ ਜਿਹੜਾ ਦੁੱਖ ਹੈਗਾ ਜਿਹੜੀ ਇਦਾਂ ਦੀ ਚੀਜ਼ ਵਾਪਰੀ ਹੈਗੀ ਆ। ਸੋ ਆਈਸੋਲੇਟਡ ਕੇਸ ਇਹ ਕਹਿੰਦੇ ਹੈਗਾ ਆ, ਤੇ ਪਰ ਯੂਐਸ ਤੇ ਚਾਈਨਾ ਦੀ ਰਿਲੇਸ਼ਨ ਦੇ ਵਿੱਚ ਇਹਦੇ ਜਿਹੜਾ ਅਸਰ ਆ ਕਿਸੇ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਹੈ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ ਗਾਜ਼ਾ ਦੇ ਵਿੱਚ ਸੀਜ਼ਫਾਇਰ ਪਲਾਨ ਨੂੰ ਲੈ ਕੇ ਐਂਥਨੀ ਬਲਿੰਕਨ ਆ ਉਹ ਕਹਿ ਰਹੇ ਆ ਵੀ ਇਸ ਦਾ ਸਾਰਾ ਦਾਰੋਮਦਾਰ ਹੁਣ ਹਮਾਸ ਦੇ ਉੱਤੇ ਆ। ਉਹ ਹੌਸਟੇਜ ਦੀ ਡੀਲ ਦੀ ਮੰਗ ਜਿਹੜੀ ਨਾਲ ਦੇ ਨਾਲ ਕਰ ਰਹੇ ਆ। ਯੂਐਸ ਸੈਕਟਰੀ ਆਫ ਸਟੇਟ ਐਂਥਨੀ ਬਲਿੰਕਨ ਉਹਨਾਂ ਨੇ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਨੂੰ ਕਿਹਾ ਆ ਵੀ ਅਸੀਂ ਤੁਹਾਡੇ ਨਾਲ ਆ ਤੇ ਗਾਜ਼ਾ ਦੇ ਜਿਹੜੇ ਸੀਜ਼ਫਾਇਰ ਪਲਾਨ ਦੇ ਵਿੱਚ ਅਸੀਂ ਨਾਲ ਆ, ਤੇ ਕਹਿੰਦੇ ਵੀ ਇਸ ਦੇ ਵਿੱਚ ਜਿਹੜੀ ਪ੍ਰੋਗਰੈਸ ਇਸ ਲਈ ਨਹੀਂ ਹੋ ਰਹੀ ਕਿਉਂਕਿ ਹਮਾਸ ਵਾਲੇ ਆ ਉਹ ਅੱਗੇ ਇਸ ਦੇ ਵਿੱਚ ਕਦਮ ਨਹੀਂ ਵਧਾ ਰਹੇ। ਬਲਿੰਕਨ ਹੁਣਾਂ ਨੇ ਇੱਕ ਵਾਰੀ ਫਿਰ ਹਮਾਸ ਨੂੰ ਅਪੀਲ ਕੀਤੀ ਆ ਵੀ ਤੁਸੀਂ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਦੇ ਦੁਆਰਾ 11 ਦਿਨ ਪਹਿਲਾਂ ਪੇਸ਼ ਕੀਤਾ ਗਿਆ ਸੀਜ਼ਫਾਇਰ ਪਲਾਨ ਆ ਉਸ ਦੇ ਉੱਤੇ ਸਹਿਮਤੀ ਜਿਹੜੀ ਆ ਉਹ
ਪ੍ਰਗਟਾਓ। ਉਹਨਾਂ ਨੇ ਕਿਹਾ ਵੀ ਇੱਕ ਜਾਣੇ ਦੇ ਉੱਤੇ ਹੁਣ ਇਹ ਸਾਰਾ ਕੁਛ ਰਾਈਡ ਕਰ ਰਿਹਾ, ਉਹਦੇ ਮੋਢਿਆਂ ਦੇ ਉੱਤੇ ਭਾਰ ਆ ਵੀ ਗਾਜ਼ਾ ਦੇ ਵਿੱਚ ਹੁਣ ਅੱਗੇ ਕੀ ਜਿਹੜਾ ਉਹ ਹੋਣਾ ਆ। ਇਹ ਵੀ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਹਮਾਸ ਦਾ ਜਿਹੜਾ ਲੀਡਰ ਆ ਯਹੀਆ ਸਿਨਵਰ, ਉਹ ਇੱਕ 10 ਸਟੋਰੀ ਅੰਡਰਗਰਾਊਂਡ ਬਿਲਡਿੰਗਸ ਦੇ ਵਿੱਚ ਪਏ ਨੇ, ਤੇ ਉਸੇ ਦੇ ਉੱਤੇ ਹੀ ਇਹ ਭਾਰ ਆ ਵੀ ਉਹ ਸੀਜ਼ਫਾਇਰ ਦੀ ਡੀਲ ਨੂੰ ਮੰਨਦੇ ਆ ਜਾਂ ਨਹੀਂ। ਜਿਹੜੇ ਨੇਤਨਯਾਹੂ ਆ ਇਜ਼ਰਾਈਲੀ ਪ੍ਰਾਈਮ ਮਿਨਿਸਟਰ, ਉਹਨਾਂ ਨੇ ਪਬਲਿਕਲੀ ਐਂਡੋਰਸ ਤਾਂ ਨਹੀਂ ਕੀਤਾ ਜਿਹੜਾ ਬਾਈਡਨ ਹੋਣਾ ਦਾ ਸੀਜ਼ਫਾਇਰ ਪਲਾਨ ਆ, ਪਰ ਕਹਿੰਦੇ ਇਜ਼ਰਾਈਲ ਦਾ ਜਿਹੜਾ ਆਪਣਾ ਸੀਜ਼ਫਾਇਰ ਪ੍ਰਪੋਜ਼ਲ ਆ ਉਹ ਪ੍ਰੈਜ਼ੀਡੈਂਟ ਬਾਈਡਨ ਦੇ ਪ੍ਰਪੋਜ਼ਲ ਦੇ ਨਾਲ ਕਾਫੀ ਹੱਦ ਤੱਕ ਮਿਲਦਾ ਆ। ਬਲਿੰਕਨ ਹੋਣਾ ਨੇ ਕਿਹਾ ਵੀ ਉਹ ਆਸਵੰਦ ਨੇ ਵੀ ਹਮਾਸ ਦਾ ਜਿਹੜਾ ਰਿਸਪੌਂਸ ਰੀਸੈਂਟਲੀ ਜਿਹੜਾ ਉਹ ਆਇਆ ਆ, UN ਦੀ ਜਿਹੜੀ ਕੱਲ ਸਿਕਿਉਰਿਟੀ ਕਾਉਂਸਲ ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਹੋਇਆ ਸੀ ਵੀ ਉਹ ਬਾਈਡਨ ਹੋਣਾ ਦੇ ਸੀਜ਼ਫਾਇਰ ਪਲਾਨ ਨੂੰ ਜਿਹੜਾ ਉਹ ਸਪੋਰਟ ਕਰਦੇ ਹੈਗੇ ਆ। ਸੋ ਬਲਿੰਕਨ ਹੋਣਾ ਨੇ ਸਾਰਾ ਦਾਰੋਮਦਾਰ ਹਮਾਸ ਦੇ ਉੱਤੇ ਜਿਹੜਾ ਉਹ ਸੁੱਟ ਦਿੱਤਾ ਆ ਵੀ ਭਾਈ ਤੁਸੀਂ ਹੁਣ ਸੀਜ਼ਫਾਇਰ ਕਰਨ ਦੇ ਲਈ ਇਸ ਪਲਾਨ ਦੇ ਉੱਤੇ ਹਾਮੀ ਭਰੋ। ਦੂਸਰੇ ਪਾਸੇ ਹਮਾਸ ਵਾਲਿਆਂ ਨੇ ਕਿਹਾ ਵੀ ਅਸੀਂ UN ਦਾ ਸੀਜ਼ਫਾਇਰ ਰੈਜ਼ੋਲੂਸ਼ਨ ਨੂੰ ਐਕਸੈਪਟ ਕਰਾਂਗੇ, ਪਰ ਜਿਹੜੇ ਟੋਨੀ ਬਲਿੰਕਨ ਆ, ਅਮਰੀਕਨ ਸੈਕਟਰੀ ਆਫ ਸਟੇਟ ਆ, ਇਹ ਇੱਕ ਤਰ੍ਹਾਂ ਨਾਲ ਆਬਸਟੀਕਲ ਆ ਵੀ ਰਸਤੇ ਦੇ ਵਿੱਚ ਨੈਗੋਸ਼ੀਏਸ਼ਨ ਦੇ ਵਿੱਚ, ਕਿਉਂਕਿ ਅੱਖਾਂ ਮੀਟ ਕੇ ਇਜ਼ਰਾਈਲ ਦੀ ਜਿਹੜੀ ਸਪੋਰਟ ਕਰ ਰਹੇ ਹੈਗੇ ਆ। ਸੈਮ ਅਬੂ ਯੂਰੀ ਕਰਕੇ ਜੋ ਇਸ ਮਿਲੀਟੈਂਟ ਗਰੁੱਪ ਦੇ ਮੈਂਬਰ ਹੈਗੇ ਆ, ਉਹਨਾਂ ਨੇ ਕਿਹਾ ਵੀ ਹਮਾਸ ਨੈਗੋਸ਼ੀਏਸ਼ਨ ਲਈ ਰੈਡੀ ਆ ਹਰ ਇੱਕ ਡਿਟੇਲ ਦੇ ਲਈ, ਤੇ ਇਹ ਵਾਸ਼ਿੰਗਟਨ ਤੇ ਡਿਪੈਂਡ ਕਰਦਾ ਆ ਵੀ ਇਜ਼ਰਾਈਲ ਵਾਲੇ ਉਸ ਨੂੰ ਮੰਨਣਗੇ ਜਾਂ ਨਹੀਂ। US ਐਡਮਿਨਿਸਟ੍ਰੇਸ਼ਨ ਦੇ ਕੋਲ ਇੱਕ ਤਰ੍ਹਾਂ ਦੇ ਨਾਲ ਰੀਅਲ ਟੈਸਟ ਹੈਗਾ, ਕਿਉਂਕਿ ਪ੍ਰੈਸ਼ਰ ਬਹੁਤ ਜ਼ਿਆਦਾ ਆ ਵੀ ਇਹ ਇੰਪਲੀਮੈਂਟ ਹੋਊਗਾ ਜਾਂ ਨਹੀਂ ਹੋਊਗਾ। ਪਿਛਲੇ ਸਮੇਂ ਦੇ ਵਿੱਚ ਕਈ ਵਾਰੀ ਕੋਸ਼ਿਸ਼ਾਂ ਵੀ ਹੋਈਆਂ ਪਰ ਇਜ਼ਰਾਈਲ ਵਾਲੇ ਮੰਨ ਨਹੀਂ ਰਹੇ ਸੀ। ਦੂਸਰੇ ਪਾਸੇ ਉਸਾਮਾ ਹਮਦਨ ਇੱਕ ਸੀਨੀਅਰ ਹਮਾਸ ਲੀਡਰ ਹੈਗੇ ਆ, ਉਹਨਾਂ ਨੇ ਕਿਹਾ ਵੀ ਜਿਹੜਾ ਸੀਜ਼ਫਾਇਰ ਹੈ ਪਰਮਾਨੈਂਟ ਹੋਣਾ ਚਾਹੀਦਾ ਹੈਗਾ, ਤੇ ਜਿਹੜੀ ਫੇਅਰ ਪ੍ਰਿਜ਼ਨਰ ਐਕਸਚੇਂਜ ਹੋਣੀ ਚਾਹੀਦੀ ਆ, ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਕੈਦੀਆਂ ਨੂੰ ਲੈ ਕੇ ਅਦਲਾ ਬਦਲੀ ਆ ਉਹ ਬਿਲਕੁਲ ਸਾਫ਼ ਕਲੀਅਰ ਹੋਣੀ ਚਾਹੀਦੀ ਹੈਗੀ ਆ। ਜਿਹੜਾ ਇਹ ਰੈਜ਼ੋਲੂਸ਼ਨ ਪਾਸ ਕੀਤਾ ਗਿਆ UN ਵੱਲੋਂ, ਉਹਦੇ ਵਿੱਚ ਕਹਿੰਦੇ ਵੀ ਬਹੁਤ ਸਾਰੀਆਂ ਖਾਮੀਆਂ ਹੈਗੀਆਂ, ਬਹੁਤ ਸਾਰੇ ਫਲਾਜ਼ ਹੈਗੇ ਆ, ਤੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਇੱਕ ਤਰ੍ਹਾਂ ਦੇ ਨਾਲ ਰਸਤੇ ਦੇ ਵਿੱਚ ਆਬਸਟੀਕਲ ਹੈਗੇ ਆ ਇਸ ਐਗਰੀਮੈਂਟ ਨੂੰ ਮੰਨਣ ਦੇ ਵਿੱਚ, ਜਾਂ ਦੋਨਾਂ ਹੀ ਪਾਰਟੀਆਂ ਵੱਲੋਂ ਐਗਰੀ ਕਰਨ ਦੇ ਵਿੱਚ। ਪਿਛਲੇ ਦਿਨਾਂ ਦੇ ਵਿੱਚ ਇਹ ਰੈਜ਼ੋਲੂਸ਼ਨ 15 ਵਿੱਚੋਂ 14 ਦੇ ਜਿਹੜੇ ਸਿਕਿਉਰਿਟੀ ਕਾਉਂਸਲ ਮੈਂਬਰਸ ਆ, ਉਹਨਾਂ ਨੇ ਰਲ ਕੇ ਇਹ ਪਾਸ ਕਰ ਦਿੱਤਾ ਸੀਗਾ। ਤੇ ਟੋਨੀ ਬਲਿੰਕਨ ਅੱਜ ਕੱਲ ਉੱਥੇ ਪਹੁੰਚੇ ਹੋਏ ਹੈਗੇ ਆ ਇਜ਼ਰਾਈਲ ਦੇ ਵਿੱਚ। ਪ੍ਰਾਈਮ ਮਿਨਿਸਟਰ ਜਿਹੜੇ ਬੈਂਜਾਮਿਨ ਨੇਤਨਯਾਹੂ ਆ, ਉਹਨਾਂ ਨੇ ਇਹ ਐਕਸੈਪਟ ਕਰ ਲਈ ਹੈਗੀ ਆ ਜਿਹੜੀ ਪਈ ਸੀਜ਼ਫਾਇਰ ਹੋਣੀ ਚਾਹੀਦੀ ਹੈਗੀ ਜੀ। ਬਿਲਕੁਲ। ਸੋ ਹੋਪਫੁਲੀ ਜਿਹੜਾ ਇਸ ਪਾਸੇ ਕੁਝ ਹੋਵੇ, ਕਿਉਂਕਿ ਨੁਕਸਾਨ ਜਿਹੜਾ ਬਹੁਤ ਕਾਫੀ ਜ਼ਿਆਦਾ ਇਸ ਟਾਈਮ ਉੱਥੇ ਹੋ ਚੁੱਕਾ ਹੈਗਾ ਆ। ਅਗਲੀ ਜਿਹੜੀ ਹਰਜਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਫੈਡਰਲ ਰਿਜ਼ਰਵ ਅਮਰੀਕਾ ਦੇ ਨਿਵਾਸੀਆਂ ਨੂੰ ਇਹ ਕਹਿ ਰਿਹਾ ਆ ਵੀ ਭਾਈ ਤੁਹਾਨੂੰ ਲੰਮਾ ਸਮਾਂ ਜਿਹੜਾ ਉਹ ਵਕਤ ਕਰਨਾ ਪੈ ਸਕਦਾ ਆ, ਯਾਨੀ ਕਿ ਜਿੰਨਾ ਸੋਚ ਰਹੇ ਹੋ ਉਸ ਦੇ ਨਾਲੋਂ ਵੱਧ ਸਮਾਂ ਜਿਹੜਾ ਉਹ ਇੰਤਜ਼ਾਰ ਕਰਨਾ ਪੈ ਸਕਦਾ ਹੈ ਇੰਟਰਸਟ ਰੇਟ ਕੱਟਸ ਨੂੰ ਜਿਹੜਾ ਉਹ ਲੈ ਕੇ। ਫੈਡ ਦਾ ਜਿਹੜਾ ਨੈਕਸਟ ਡਿਸੀਜਨ ਆ, ਇਹਦੇ ਨਾਲ ਜਿਹੜੇ ਅਮਰੀਕਨਸ ਆ ਇਹ ਜੋ ਇੰਤਜ਼ਾਰ ਕਰ ਰਹੇ ਆ ਰੇਟ ਕੱਟਸ ਦਾ, ਉਹਦੇ ਵਿੱਚ ਜਿਹੜੀ ਉਹ ਦੇਰੀ ਹੋ ਸਕਦੀ ਆ। ਕਹਿੰਦੇ ਵੀ ਇੰਟਰਸਟ ਰੇਟਸ ਨੂੰ ਸਟੈਡੀ ਰੱਖਣ ਦੀ ਸੰਭਾਵਨਾ ਜਿਹੜੀ ਉਹਨਾਂ ਨੇ ਪ੍ਰਗਟਾਈ ਆ। ਕੱਲ ਨੂੰ ਜਿਹੜਾ ਇਹਨਾਂ ਨੇ ਇਸ ਉੱਤੇ ਫੈਸਲਾ ਲੈਣਾ ਹੈਗਾ ਆ। ਜੌਬਸ ਰਿਪੋਰਟ ਜਿਹੜੀ ਆ ਉਹ ਵੀ ਸਟਰੋਂਗ ਫੇਰ ਆਈ ਆ, ਤੇ ਇਨਫਲੇਸ਼ਨ ਅਜੇ ਵੀ ਤਾਂ ਨੂੰ ਹੀ ਜਿਹੜੀ ਉਹ ਨਜ਼ਰ ਆ ਰਹੀ ਆ, ਜਿਸ ਕਰਕੇ ਇਹੀ ਨਜ਼ਰ ਆ ਰਿਹਾ ਆ ਵੀ ਭਾਈ ਅਮਰੀਕਾ ਦੇ ਵਿੱਚ ਅਜੇ ਇੰਟਰਸਟ ਰੇਟ ਜਲਦੀ ਘਟਦਾ ਨਜ਼ਰ ਨਹੀਂ ਆਉਂਦਾ। ਕਹਿੰਦੇ ਵੀ ਇਕਨੋਮਿਕ ਡਾਟਾ ਜਿੰਨੀ ਦੇਰ ਤੱਕ ਉਹਨਾਂ ਦੇ ਹਿਸਾਬ ਦਾ ਨਹੀਂ ਆਉਂਦਾ ਤਾਂ ਉਨੀ ਦੇਰ ਤੱਕ ਇੰਟਰਸਟ ਰੇਟ ਜਿਹੜਾ ਉਹ ਉੱਤੇ ਹੀ ਰਹੇਗਾ। US ਦਾ ਡਾਲਰ ਕਹਿੰਦੇ ਆ ਵੀ ਉਦਾਂ ਥੋੜਾ ਸਟਰੋਂਗ ਹੋਇਆ ਆ, ਜਿਹੜੀਆਂ ਜੌਬ ਦੀਆਂ ਰਿਪੋਰਟਸ ਸਟਰੋਂਗ ਆਉਣ ਦੇ ਕਰਕੇ, ਤੇ ਫੈਡ ਨੇ ਜਿਹੜਾ ਡਿਲੇ ਕਰ ਦਿੱਤਾ ਹੈ ਜਿਹੜਾ ਈਜ਼ਿੰਗ ਕਰਨੀ ਸੀ ਇਸ ਸਾਲ ਦੇ ਵਿੱਚ ਉਸ ਨੂੰ ਲੈ ਕੇ। ਨੌਨ ਫਾਰਮ ਪੇਰੋਲ 2,72,000 ਪਿਛਲੇ ਮਹੀਨੇ ਜਿਹੜੀਆਂ ਉਹ ਐਕਸਪੈਂਡ ਹੋਈਆਂ ਆ। ਰਿਵੀਜ਼ਨ ਦੇ ਵਿੱਚ ਜਿਹੜੀਆਂ 15,000 ਉਸ ਦੇ ਨਾਲੋਂ ਮਾਰਚ ਅਪ੍ਰੈਲ ਦੇ ਨਾਲੋਂ ਕੰਬਾਈਨਡ ਦੇ ਨਾਲੋਂ ਜਿਹੜੀਆਂ ਉਹ ਘੱਟ ਜੌਬਸ
ਨਜ਼ਰ ਆ ਰਹੀਆਂ ਸੀ। ਇਕੋਨੋਮਿਸਟ ਜਿਹੜੇ ਆ ਉਹ ਸੋਚ ਰਹੇ ਸੀ ਵੀ 1,85,000 ਜੌਬਸ ਜਿਹੜੀਆਂ ਉਹ ਹੋਣਗੀਆਂ, ਪਰ ਸਟਰੋਂਗਰ ਦੈਨ ਐਕਸਪੈਕਟਡ ਜੌਬ ਮਾਰਕੀਟ ਨੇ ਇਹ ਜਿਹੜੇ ਇੰਟਰਸਟ ਰੇਟ ਕੱਟਸ ਆ ਉਹਨਾਂ ਉੱਤੇ ਹਾਲ ਦੀ ਘੜੀ ਜਿਹੜਾ ਉਹ ਵਿਰਾਮ ਜਿਹੜਾ ਆ ਉਹ ਲਾ ਦਿੱਤਾ ਆ। ਅਨਇੰਪਲੋਇਮੈਂਟ ਦੀ ਜਿਹੜੀ ਰੇਟ ਆ ਉਹ ਆਲਮੋਸਟ 4% ਦੇ ਉੱਤੇ ਜਿਹੜੀ ਉਹ ਪਹੁੰਚੀ ਹੋਈ ਆ। 3.9% ਤੇ ਸੀਗੀ ਅਪ੍ਰੈਲ ਮਹੀਨੇ ਦੇ ਵਿੱਚ, ਜੋ ਕਿ ਪਿਛਲੇ 27 ਮਹੀਨਿਆਂ ਤੋਂ ਕਹਿੰਦੇ ਵੀ ਇਸ ਲੈਵਲ ਦੇ ਉੱਤੇ 4% ਤੋਂ ਥੱਲੇ ਸੀ, ਪਰ ਹੁਣ 4% ਦੇ ਉੱਤੇ ਜਿਹੜੀ ਅਨਇੰਪਲੋਇਮੈਂਟ ਦੀ ਰੇਟ ਪਹੁੰਚ ਚੁੱਕੀ ਹੈਗੀ ਆ। ਸੋ FOMC ਦੇ ਵਿੱਚ ਜਿਹੜੀ ਮੀਟਿੰਗ ਚੱਲ ਰਹੀ ਆ ਉਹਦੇ ਵਿੱਚ ਪਾਲਿਸੀ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਬਹੁਤੀ ਚੇਂਜਸ ਨਾ ਹੋਣ ਬਾਰੇ ਹੀ ਜਿਹੜੀ ਆ ਉਹ ਕਿਆਸ ਰਹੀਆਂ ਲੱਗ ਰਹੀਆਂ ਨੇ। ਅਗਲੀ ਖਬਰ ਵੱਲ ਚਲੀਏ। ਆਪਣੇ ਗੁਆਂਢੀ ਮੁਲਕ ਕੈਨੇਡਾ ਵਾਲੇ ਕਹਿੰਦੇ ਵੀ ਸਾਨੂੰ ਬੜਾ ਫਿਕਰ ਆ ਵੀ USA ਦੇ ਵਿੱਚ ਜਿਹੜੀ ਆ ਸਿਵਲ ਵਾਰ ਲੱਗ ਸਕਦੀ ਹੈਗੀ ਆ। ਸੋ ਇਹ ਬੜਾ ਸੀਰੀਅਸਲੀ ਜਿਹੜੀ ਕੈਨੇਡਾ ਦੀ ਸਰਕਾਰ ਆ ਉਹ ਸੋਚ ਰਹੀ ਹੈਗੀ ਆ। ਜਦੋਂ ਹੁਣ ਜਸਟਿਨ ਟਰੂਡੋ ਹੁਣੀ ਜੋ ਬਾਈਡਨ ਹੁਣਾਂ ਨੂੰ G7 ਸਮਿਟ ਜੋ ਇਟਲੀ 'ਚ ਹੋਣ ਜਾ ਰਹੀ ਆ ਉੱਥੇ ਮਿਲਣਗੇ, ਯੂਜ਼ਲੀ ਕਹਿੰਦੇ ਇਹ ਡਾਇਰੈਕਟਲੀ ਤਾਂ ਨਾ ਪੁੱਛਣਗੇ ਉਹਨਾਂ ਨੂੰ ਵੀ US ਜਿਹੜਾ ਆ ਰਿਸਕ ਆਫ erupting ਇਨ ਸਿਵਲ ਵਾਰ ਹੈਗਾ ਆਉਣ ਵਾਲੇ ਸਾਲਾਂ ਦੇ ਵਿੱਚ। ਜਿਹੜੀ ਟਰੂਡੋ ਗਵਰਨਮੈਂਟ ਦੇ ਕੁਝ ਲੋਕ ਇਹ ਸੱਚਮੁੱਚ ਹੀ ਇਦਾਂ ਸੋਚ ਰਹੇ ਹੈਗੇ ਆ ਵੀ ਉਹਨਾਂ ਦੇ ਗੁਆਂਢੀ ਮੁਲਕ ਦੇ ਵਿੱਚ ਕਿਸੇ ਤਰ੍ਹਾਂ ਵੀ ਜਿਹੜੀ ਸਿਵਲ ਵਾਰ ਆ ਉਹ ਲੱਗ ਸਕਦੀ ਹੈਗੀ ਆ। ਇਹ ਇੱਕ ਹਾਈਪੋਥੈਟੀਕਲ ਕੁਐਸਚਨ ਹੈਗਾ। ਕਹਿੰਦੇ 37 ਪੇਜ ਦਾ ਇੱਕ ਡਾਕੂਮੈਂਟ ਸੀ, ਉਹ ਤਿਆਰ ਕੀਤਾ ਗਿਆ ਹੈਗਾ ਆ। ਕਿਸ ਤਰ੍ਹਾਂ ਵੀ ਅਮਰੀਕਾ ਦੇ ਵਿੱਚ ਕੀ ਕੁਝ ਵਾਪਰ ਸਕਦਾ ਹੈਗਾ ਜੇ ਪ੍ਰੈਜ਼ੀਡੈਂਟ ਟਰੰਪ ਹੁਣੀ ਜਿੱਤਦੇ ਆ ਜਾਂ ਜੇ ਨਹੀਂ ਵੀ ਜਿੱਤਦੇ ਹੈਗੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਹੋਣੀ ਸੀਗੇ ਉਦੋਂ ਵੀ ਜਿਹੜੇ ਜਸਟਿਨ ਟਰੂਡੋ ਆ ਉਹਨਾਂ ਦੇ ਨਾਲ ਕੋਈ ਬਾਹਲੇ ਰਿਲੇਸ਼ਨ ਗੁੱਡ ਨਹੀਂ ਸੀ। ਹਾਲਾਂਕਿ ਉਹਨਾਂ ਨੇ ਤਿੰਨਾਂ ਮੁਲਕਾਂ ਦਾ ਜਿਹੜਾ ਬਿਜ਼ਨਸ ਡੀਲ ਆ ਉਹ ਜ਼ਰੂਰ ਪਾਸ ਕੀਤੀ ਸੀ, ਮੈਕਸੀਕੋ, ਕੈਨੇਡਾ ਤੇ ਅਮਰੀਕਾ ਦੀ। ਤੇ ਪਾਲਿਸੀ ਹੋਰੀਜ਼ਨ ਨੇ ਇਹ ਰਿਪੋਰਟ ਜਾਰੀ ਕੀਤੀ ਆ। ਕਹਿੰਦੇ ਵੀ ਫਿਕਸ਼ਨ ਵੀ ਹੋ ਸਕਦੀ ਆ, ਪਰ ਸੋਚ ਇਹ ਰਹੇ ਹੈਗੇ ਆ ਵੀ ਇਦਾਂ ਦਾ ਅਮਰੀਕਾ ਦੇ ਵਿੱਚ ਵਾਪਰ ਸਕਦਾ ਹੈਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇਕੋਨਮੀ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝ ਪਾ ਲਈਏ। ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਜੌਬ ਓਪਨਿੰਗਸ ਆ ਉਹ ਪਿਛਲੇ 2 ਸਾਲਾਂ ਦੇ ਵਿੱਚ 42% ਘਟ ਚੁੱਕੀਆਂ ਹੈਗੀਆਂ। ਮੰਥ ਦਰ ਮੰਥ ਜੇ ਦੇਖਿਆ ਜਾਵੇ ਤਾਂ ਕਾਫੀ ਜ਼ਿਆਦਾ ਜਿਹੜਾ ਉਹ ਡਾਊਨ ਆ ਚੁੱਕਾ ਆ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਮੁਲਕ ਦੇ ਵਿੱਚ ਸੈਕਿੰਡ ਬਿਗੇਸਟ ਡ੍ਰੌਪ ਜੌਬ ਓਪਨਿੰਗ ਦੇ ਵਿੱਚ ਆਇਆ ਆ। ਜਦੋਂ ਤੋਂ ਫੈਡਰਲ ਰਿਜ਼ਰਵ ਨੇ 2 ਸਾਲ ਪਹਿਲਾਂ ਇੰਟਰਸਟ ਰੇਟ ਵਧਾਉਣੇ ਸ਼ੁਰੂ ਕੀਤੇ ਸੀਗੇ ਤੇ ਉਸ ਤੋਂ ਬਾਅਦ ਚ ਹੁਣ ਹੌਲੀ ਹੌਲੀ ਥੱਲੇ ਨੂੰ ਇਹ ਜਿਹੜਾ ਆંકੜਾ ਆ ਰਿਹਾ ਹੈਗਾ ਆ। ਕਹਿੰਦੇ ਵੀ ਫੈਡ ਦੀ ਜਿਹੜੀ ਬੈਟਲ ਆ 4 ਦਹਾਕੇ ਤੋਂ ਸਭ ਤੋਂ ਤੇਜ਼ ਜਿਹੜੀ ਮਹਿੰਗਾਈ ਦੇ ਨਾਲ ਉਸ ਦੇ ਨਾਲ ਜਿਹੜਾ ਉਹ ਜੂਝ ਰਹੇ ਹੈਗੇ। ਮਾਰਚ 2024 ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਸੈਕਿੰਡ ਲਾਰਜੈਸਟ ਨੰਬਰ ਆਫ ਓਪਨਿੰਗ ਸੀਗੀਆਂ 7,34,000 ਜਿਹੜੀਆਂ 8.3 ਮਿਲੀਅਨ ਓਵਰਆਲ US ਦੇ ਵਿੱਚ ਓਪਨਿੰਗ ਸੀਗੀਆਂ। ਨੰਬਰ 1 ਦੇ ਉੱਤੇ ਟੈਕਸਸ ਸੀਗਾ 8,07,000 ਦੇ ਨਾਲ, ਫਿਰ ਫਲੋਰੀਡਾ ਜਿਹੜਾ ਉਹ ਤੀਜੇ ਨੰਬਰ ਤੇ ਸੀਗਾ 5,43,000 ਦੇ ਨਾਲ। ਸੋ ਕਹਿੰਦੇ ਵੀ ਜੌਬ ਓਪਨਿੰਗ ਹੁਣ ਮਾਰਚ 2020 ਦੇ ਮੁਕਾਬਲੇ ਇਹ 42% ਘੱਟ ਆ। ਓਵਰਆਲ ਨੇਸ਼ਨ ਵਾਈਡ ਜਿਹੜਾ ਡਿਕਲਾਈਨ ਆ 31% ਆ ਤੇ 11% ਨੇਸ਼ਨ ਦੀ ਐਵਰੇਜ ਦੇ ਨਾਲੋਂ ਵੱਧ ਜਿਹੜੀਆਂ ਜੌਬਸ ਆ ਉਹ ਘੱਟ ਇੱਥੇ ਜਿਹੜੀਆਂ ਹੋ ਰਹੀਆਂ ਆ। ਜੌਬ ਓਪਨਿੰਗਸ ਜਿਹੜੀਆਂ ਉਹ ਘੱਟ ਹੋਈਆਂ ਆ। ਸੋ ਇਹ ਬੜਾ ਸ਼ਸ਼ੋਪਨ ਜਿਹਾ ਇਸ ਟਾਈਮ ਹਰਜੋਤ ਸਿੰਘ ਜੀ ਬਣਿਆ ਪਿਆ ਆ। ਜੌਬ ਮਾਰਕੀਟ ਸਟਰੋਂਗ ਵੀ ਚੱਲ ਰਹੀ ਆ, ਜਿਹੜੀਆਂ ਅਵੇਲੇਬਲ ਜੌਬਸ ਆ ਉਹ ਘੱਟ ਵੀ ਰਹੀਆਂ ਆ। ਇਕੋਨਮੀ ਜਿਹੜੀ ਇਨਫਲੇਸ਼ਨ ਆ ਉਹ ਅਜੇ ਵੀ ਉੱਤੇ ਨੂੰ ਆ। ਸੋ ਇਹ ਜਿਹੜਾ ਫੈਡ ਬਾਰ-ਬਾਰ ਜਿਹੜੀ ਚੀਜ਼ ਕਹਿ ਰਿਹਾ ਵੀ ਅਸੀਂ 2% ਦੇ ਉੱਤੇ ਲੈ ਕੇ ਆਉਣੀ ਆ, ਇਹ ਪਤਾ ਨਹੀਂ ਕਦੋਂ ਅਚੀਵ ਹੋਣੀ ਹੈ, ਪਰ ਉਨੀ ਦੇਰ ਤੱਕ ਲੋਕਾਂ ਦਾ ਸਾਹ ਜਿਹੜਾ ਆ ਉਹ ਸੁੱਕਿਆ ਹੀ ਸੁੱਕਿਆ ਆ। ਜੀ, ਤੇ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਕਿਸ ਤਰ੍ਹਾਂ ਕੈਨੇਡਾ ਵਾਲਿਆਂ ਨੇ ਹੋਰ ਇਨਫੋਰਮੇਸ਼ਨ ਸ਼ੇਅਰ ਕੀਤੀ ਹੈਗੀ ਹੈ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਸੰਬੰਧ ਵਿੱਚ ਭਾਰਤ ਦੀ ਸਰਕਾਰ ਨਾਲ, ਤੇ ਉੱਥੇ ਦਾ ਕੀ ਰਿਸਪੌਂਸ ਹੈਗਾ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਅ, ਖਬਰ ਉਸ ਜੀ ਵੱਲ ਵੱਧ ਜਾਈਏ ਤਾਂ ਬਾਲਟੀਮੋਰ ਦਾ ਜਿਹੜਾ ਡਿੱਗਾ ਸੀਗਾ, ਬ੍ਰਿਜ ਡਿੱਗਾ ਸੀ, ਹੁਣ ਉਸ ਦੇ ਵਿੱਚ ਕਹਿੰਦੇ ਜਿਹੜੀ ਮੇਨ ਸ਼ਿਪਿੰਗ ਚੈਨਲ ਆ ਉਸ ਨੂੰ ਪੂਰੀ ਤਰ੍ਹਾਂ ਫੇਰ ਬਹਾਲ ਕਰ ਦਿੱਤਾ ਗਿਆ ਆ। ਫ੍ਰਾਂਸਿਸ ਸਕਾਟ ਕੀ ਬ੍ਰਿਜ 26 ਮਾਰਚ ਨੂੰ ਜਦ ਡੈਲੀ ਨਾਂ ਦੀ ਇੱਕ ਜਿਹੜੀ ਸ਼ਿਪ ਸੀਗੀ ਉਹ ਇਸ ਦੇ ਵਿੱਚ ਵੱਜਦੀ ਆ ਤਾਂ ਇਹ ਉੱਥੇ ਕੋਲੈਪਸ ਹੋ ਜਾਂਦਾ ਆ। ਪੁੱਲ ਅਜੇ ਵੀ ਪੂਰੀ ਤਰ੍ਹਾਂ ਨੁਕਸਾਨਿਆ ਹੋਇਆ ਆ। ਉਧਰ ਦੀ ਜਿਹੜੀ ਉੱਥੋਂ ਦੀ ਜਿਹੜੀ ਰੋਡ ਦੀ ਆਵਾਜਾਈ ਉਹ ਠੱਪ ਆ, ਪਰ ਜਿਹੜੀਆਂ ਬੰਦਰਗਾਹ ਦੇ ਉੱਤੇ ਵੱਡੀਆਂ ਸ਼ਿਪਸ ਨੇ ਆਉਣਾ ਜਾਣਾ ਆ ਉਸ ਦੇ ਲਈ ਇਵੈਂਚੁਅਲੀ ਜਿਹੜਾ ਆ ਇਹਨਾਂ ਨੇ ਜਿਹੜਾ ਰਸਤਾ ਆ ਉਹ ਕਲੀਨ ਕਰ ਦਿੱਤਾ। ਕਲੀਨ ਅਪ ਪ੍ਰੋਸੈਸ ਦੇ ਦੌਰਾਨ ਕਹਿੰਦੇ 50,000 ਟਨ ਜਿਹੜਾ ਬ੍ਰਿਜ ਦਾ ਮਲਬਾ ਆ ਪਟੈਪਸਕੋ ਜਿਹੜੀ ਰਿਵਰ ਆ ਉਸ ਦੇ ਵਿੱਚੋਂ ਕੱਢਿਆ ਗਿਆ। ਪਹਿਲੋਂ ਛੋਟੇ ਛੋਟੇ ਜਿਹੜੇ ਰਾਹ ਆ ਉਹ ਖੋਲੇ ਗਏ ਸੀ ਤੇ ਹੁਣ ਇਵੈਂਚੁਅਲੀ ਕਹਿੰਦੇ ਵੀ ਇਹ ਪੂਰਾ ਰਾਹ ਖੋਲ ਦਿੱਤਾ ਗਿਆ ਹੈਗਾ ਆ। ਯੂਐਸ ਦੇ ਵਿੱਚ ਜਿਹੜੇ ਬਿਗੇਸਟ ਆਟੋ ਪੋਰਟ ਦੀ ਇਹ ਮੇਨ ਚੈਨਲ ਆ, ਇਹਦੇ ਬੰਦ ਹੋਣ ਦੇ ਨਾਲ ਕਾਫੀ ਜ਼ਿਆਦੀਆਂ ਸ਼ਿਪਮੈਂਟਸ ਆ
ਉਹ ਖੱਬੇ ਸੱਜੇ ਇੱਧਰ ਉੱਧਰ ਜਿਹੜੀਆਂ ਉਹ ਘੱਲਣੀਆਂ ਪਈਆਂ ਹੈਗੀਆਂ। ਪੋਰਟ ਆਫ ਬਾਲਟੀਮੋਰ ਦੇ ਵਿੱਚ 11 ਲੱਖ ਯਾਨੀ ਕਿ 1.1 ਮਿਲੀਅਨ ਜਿਹੜੇ ਕੰਟੇਨਰਸ ਆ ਉਹਨਾਂ ਨੂੰ ਪ੍ਰੋਸੈਸ ਕੀਤਾ ਜਾਂਦਾ ਆ, ਜਿਹੜਾ ਕਿ ਕੁੱਲ ਮਿਲਾ ਕੇ $80 ਬਿਲੀਅਨ ਦੀ ਜਿਹੜੀ ਫੋਰਨ ਕਾਰਗੋ ਦੀ ਵੈਲਿਊ ਬਣਦੀ ਆ, ਉਸ ਦੇ ਵਿੱਚ ਜਿਹੜਾ ਸਟੇਟ ਡਾਟਾ ਜਿਹੜਾ ਉਹ ਦੱਸਦਾ ਹੈ। ਉਧਰ 6 ਹਾਈਵੇ ਕੰਸਟਰਕਸ਼ਨ ਕਰੂ ਮੈਂਬਰਸ ਉਸ ਟਾਈਮ ਉੱਤੇ ਸੀਗੇ ਉਸ ਬ੍ਰਿਜ ਦੇ ਉੱਤੇ, ਜੋ ਕਿ ਉਸ ਦੇ ਵਿੱਚ ਡਿੱਗ ਗਏ, ਜਿਨ੍ਹਾਂ ਨੂੰ ਬਾਅਦ ਚ ਇਵੈਂਚੁਅਲੀ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਮੰਡੇ ਦੀ ਈਵਨਿੰਗ ਨੂੰ US ਆਰਮੀ ਕਾਰਪਸ ਆਫ ਇੰਜੀਨੀਅਰ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਫੋਰਟ ਮੈਕਹੈਨਰੀ ਫੈਡਰਲ ਚੈਨਲ ਇਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਆ। 700 ਫੁੱਟ ਚੌੜਾ, 50 ਫੁੱਟ ਡੂੰਘਾ ਕਮਰਸ਼ੀਅਲ ਟ੍ਰਾਂਜ਼ਿਟ ਲਈ ਕਿੰਨੇ ਪੋਰਟ ਆਫ ਬਾਲਟੀਮੋਰ ਦੇ ਲਈ ਇਹ ਰਾਹ ਹੁਣ ਟੋਟਲੀ ਜਿਹੜਾ ਉਹ ਕਲੀਅਰ ਆ। 107 ਸਾਲਾਂ ਦੇ ਵਿੱਚ 107 ਸਾਲਾਂ ਤੋਂ ਇਸ ਨੂੰ ਜਿਹੜਾ ਕਹਿੰਦੇ ਜੀ ਮੇਨਟੇਨ ਕਰਦੇ ਆ ਰਹੇ ਸੀ, ਪਰ ਕਾਫੀ ਲੰਮੇ ਸਮੇਂ ਦੇ ਲਈ ਚੈਨਲ ਜਿਹੜਾ ਉਹ ਬੰਦ ਰਿਹਾ। ਪਰ ਕਹਿ ਸਕਦੇ ਹਾਂ ਵੀ ਜੰਗੀ ਪੱਧਰ ਦੇ ਉੱਤੇ ਕੰਮ ਕਰਦੇ ਹੋਏ ਇਹਨਾਂ ਨੇ ਇਸ ਨੂੰ ਮੁੜ ਬਹਾਲ ਕਰ ਦਿੱਤਾ ਹੈ। ਇਹ ਕਲੀਅਰ ਕਰਦੇ ਜਾਈਏ, ਜਿਹੜਾ ਉੱਤੇ ਬ੍ਰਿਜ ਆ ਉਹ ਨਹੀਂ ਬਣਿਆ, ਜਿਹੜਾ ਪਾਣੀ ਵਾਲਾ ਚੈਨਲ ਆ ਉਸ ਨੂੰ ਜਿਹੜਾ ਇਹਨਾਂ ਨੇ ਮੁੜ ਬਹਾਲ ਕਰ ਦਿੱਤਾ ਹੈਗਾ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਮੈਂ ਦੱਸਿਆ ਸੀ, ਇੱਕ ਵਾਰੀ ਫੇਰ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੇ ਕਤਲ ਦਾ ਮਾਮਲਾ ਖਬਰਾਂ ਦੇ ਵਿੱਚ ਆਇਆ ਹੈਗਾ। ਅੱਜ ਦੀਆਂ ਜੇ ਮੇਨ ਨਿਊਜ਼ ਤੁਸੀਂ ਓਪਨ ਕਰਕੇ ਦੇਖ ਲਓ, ਚਾਹੇ ਉਹ ਬਲੂਮਬਰਗ ਦੀ ਆ, ਯਾਹੂ ਦੀ ਆ, ਉਹਨਾਂ ਨੇ ਇਸ ਹੈਡਿੰਗ ਦੇ ਅੰਡਰ ਖਬਰ ਲਾਈ ਆ ਵੀ ਕੈਨੇਡਾ ਸ਼ੇਅਰਸ ਮੋਰ ਇਨਫੋਰਮੇਸ਼ਨ ਵਿਦ ਇੰਡੀਆ ਔਨ ਸਿੱਖ ਮਰਡਰ ਕੇਸ। ਤੇ ਕੈਨੇਡਾ ਵਾਲਿਆਂ ਨੇ ਇੰਡੀਆ ਦੇ ਨਾਲ ਹੋਰ ਇਨਫੋਰਮੇਸ਼ਨ ਸ਼ੇਅਰ ਕੀਤੀ ਆ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦਾ ਜਿਹੜਾ ਕਤਲ ਹੋਇਆ ਸੀ ਉਹਦੇ ਸਬੰਧ ਦੇ ਵਿੱਚ। ਇਹ ਪਤਾ ਚੱਲਿਆ ਆ ਵੀ ਕੈਨੇਡਾ ਦੇ ਹਾਈ ਲੈਵਲ ਦੇ ਆਫੀਸ਼ੀਅਲ 2 ਵਾਰ ਇੰਡੀਆ ਗਏ ਆ ਇਸ ਸਾਲ ਦੇ ਵਿੱਚ। ਡਿਪਲੋਮੈਟਿਕ ਰਿਲੇਸ਼ਨ ਦੋਨਾਂ ਕੰਟਰੀਆਂ ਦੇ ਵਿੱਚ ਕਹਿੰਦੇ ਵੀ ਲਗਭਗ ਡੀਪ ਫਰੀਜ਼ ਤੇ ਆ, ਬਹੁਤ ਮਾੜੇ ਆ ਇਸ ਟਾਈਮ। ਤੇ ਕੁਝ ਦਿਨਾਂ ਦੇ ਵਿੱਚ ਹੀ 2-3 ਦਿਨਾਂ ਦੇ ਵਿੱਚ ਹੀ ਗਰੁੱਪ ਆਫ 7 ਲੀਡਰਸ ਦੀ ਸਮਿਟ ਹੋਣੀ ਆ ਇਟਲੀ ਦੇ ਵਿੱਚ ਇਸ ਹਫ਼ਤੇ, ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੁਣੀ ਵੀ ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਵੀ ਉਸ ਅਟੈਂਡੈਂਸ ਦੇ ਵਿੱਚ ਹੋਣਗੇ। ਡੇਵਿਡ ਵਿਗਨੌਲਟ ਜੋ ਹੈਡ ਹੈਗੇ ਆ ਕੈਨੇਡਾ ਦੀ ਇੰਟੈਲੀਜੈਂਸ ਏਜੰਸੀ ਦੇ, ਉਹਨਾਂ ਨੇ ਇੰਡੀਆ ਨੂੰ 2 ਵਾਰ ਵਿਜ਼ਿਟ ਕੀਤਾ ਆ ਇਸ ਸਾਲ ਦੇ ਵਿੱਚ। ਉਹਦੇ ਵਿੱਚ ਉਹਨਾਂ ਨੇ ਟੈਲੀਫੋਨ ਨੰਬਰ ਵੀ ਸ਼ੇਅਰ ਕੀਤੇ ਆ, ਹੋਰ ਬਹੁਤ ਸਾਰੇ ਜਿਹੜੇ ਐਵੀਡੈਂਸ ਆ ਇੰਡੀਆ ਦੀ ਸਰਕਾਰ ਨਾਲ ਸ਼ੇਅਰ ਕੀਤੇ ਆ ਜੋ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਮਰਡਰ ਦੇ ਨਾਲ ਸੰਬੰਧਿਤ ਹੈਗੇ ਆ। ਤੇ ਇੱਕ ਇੰਡੀਅਨ ਆਫੀਸ਼ੀਅਲ ਨੇ ਇਹ ਦੱਸਿਆ ਆ, ਹਾਲਾਂਕਿ ਉਹ ਆਪਣਾ ਨਾਮ ਨਹੀਂ ਦੱਸਣਾ ਚਾਹੁੰਦਾ ਹੈਗਾ। ਇੰਟੈਲੀਜੈਂਸ ਚੀਫ ਤੋਂ ਬਾਅਦ ਹੋਰ ਕੈਨੇਡਾ ਦੇ ਆਫੀਸ਼ੀਅਲਸ ਵੀ ਉਹਨਾਂ ਨੇ ਡਿਸਕਸ਼ਨ ਕੀਤੀ ਆ ਦੋਨਾਂ ਸਾਈਡਾਂ ਦੇ ਨਾਲ, ਇਹ ਵੀ ਇਨਫੋਰਮੇਸ਼ਨ ਬਾਹਰ ਆ ਰਹੀ ਹੈਗੀ ਆ। ਇੰਡੀਆ ਦੇ ਮਿਨਿਸਟਰ ਆਫ ਐਕਸਟਰਨਲ ਅਫੇਅਰ ਨੇ ਕਿਹਾ ਸੀਗਾ ਵੀ ਜਿਹੜੀਆਂ ਦੋਨੋਂ ਹੀ ਸਾਈਡਸ ਆ ਉਹਨਾਂ ਦੇ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ। ਇੱਕ ਗਲੋਬਲ ਅਫੇਅਰਸ ਕੈਨੇਡਾ ਦਾ ਆਫੀਸ਼ੀਅਲਸ ਆ, ਉਹਨਾਂ ਨੇ ਵੀ ਕਨਫਰਮ ਕੀਤਾ ਆ ਵੀ ਵਿਗਨੌਲਟ ਜੋ ਆ 2 ਵਾਰੀ ਇੰਡੀਆ ਜਾ ਕੇ ਆਏ ਆ, ਵੀ ਉਹਨਾਂ ਨੇ ਹਜੇ ਤੱਕ ਕੋਈ ਜਿਹੜੀ ਡਿਟੇਲ ਆ ਇਹਦੇ ਸੰਬੰਧ ਦੇ ਵਿੱਚ ਨਹੀਂ ਦਿੱਤੀ ਹੈਗੀ। ਤੇ ਭਾਈ ਹਰਦੀਪ ਸਿੰਘ ਨਿੱਜਰ ਇੰਡੀਅਨ ਬੋਰਨ ਕੈਨੇਡੀਅਨ ਸਿਟੀਜ਼ਨ ਸੀ, ਜੋ ਇੱਕ ਆਪਣੇ ਵੱਖਰੇ ਮੁਲਕ ਖਾਲਿਸਤਾਨ ਦੇ ਲਈ ਐਡਵੋਕੇਸੀ ਕਰਦੇ ਸੀ। ਭਾਰਤ ਦੀ ਸਰਕਾਰ ਨੇ ਉਹਨਾਂ ਨੂੰ ਅੱਤਵਾਦੀ ਡਿਕਲੇਅਰ ਕੀਤਾ ਹੋਇਆ ਤੇ ਉਹਨਾਂ ਨੂੰ ਜੂਨ 18, 2023 ਦੇ ਵਿੱਚ ਸਰੀ ਦੇ ਗੁਰਦੁਆਰਾ ਸਾਹਿਬ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਕੁਝ ਮਹੀਨਿਆਂ ਦੇ ਬਾਅਦ ਟਰੂਡੋ ਹੁਣੀ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ, ਉਹਨੇ ਪਬਲਿਕਲੀ ਆਪਣੇ ਚੈਂਬਰ ਦੇ ਵਿੱਚ ਜਿਹੜਾ ਹੈਗਾ ਇਹ ਦੱਸਿਆ ਸੀ ਵੀ ਸਾਡੇ ਕੋਲ ਕ੍ਰੈਡੀਬਲ ਐਵੀਡੈਂਸ ਹੈਗੇ ਆ ਵੀ ਇੰਡੀਆ ਗਵਰਨਮੈਂਟ ਨੇ ਇਹ ਜਿਹੜੀ ਕਿਲਿੰਗ ਆ ਉਹ ਕੀਤੀ ਹੈਗੀ ਆ। ਮਈ ਮਹੀਨੇ ਦੇ ਵਿੱਚ ਕੈਨੇਡਾ ਦੀ ਪੁਲਿਸ ਨੇ 4 ਜਿਹੜੇ ਇੰਡੀਅਨ ਨੈਸ਼ਨਲਸ ਆ ਉਹਨਾਂ ਨੂੰ ਇਸ ਕਤਲ ਦੇ ਕੇਸ ਦੇ ਵਿੱਚ ਅਰੈਸਟ ਵੀ ਕਰ ਲਿਆ ਸੀ। ਹਜੇ ਤੱਕ ਵੀ ਜੋ ਭਾਰਤ ਦੀ ਸਰਕਾਰ ਆ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਫਾਰਮਲ ਇਨਵੈਸਟੀਗੇਸ਼ਨ ਇਸ ਸੰਬੰਧ ਦੇ ਵਿੱਚ ਸ਼ੁਰੂ ਨਹੀਂ ਕੀਤੀ ਹੈਗੀ, ਨਾ ਹੀ ਉਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਨੇ ਕੋਈ ਇਦਾਂ ਦਾ ਜਿਹੜਾ ਕੰਮ ਕੀਤਾ ਹੈਗਾ। ਬਲਕਿ ਮੋਦੀ ਦੀ ਸਰਕਾਰ ਨੇ ਟਰੂਡੋ ਹੁਣਾਂ ਦੇ ਉੱਤੇ ਐਲੀਗੇਸ਼ਨ ਲਾਣੇ ਸ਼ੁਰੂ ਕਰ ਦਿੱਤੇ ਵੀ ਜਿਹੜੇ ਕੈਨੇਡਾ ਵਾਲੇ ਆ ਉਹ ਇਹਨਾਂ ਦੇ ਉੱਤੇ ਨੱਥ ਨਹੀਂ ਪਾਉਂਦੇ ਹੈਗੇ ਤੇ ਆਪਣੀ ਡਿਪਲੋਮੈਟਿਕ ਜਿਹੜੀ ਪ੍ਰੈਜ਼ੈਂਸ ਆ ਇੰਡੀਆ ਦੇ ਵਿੱਚ ਉਹ ਵੀ ਬਹੁਤ ਜ਼ਿਆਦਾ ਘਟਾ ਦਿੱਤੀ। ਟੈਂਪਰੇਰੀ ਕੁਝ ਸਮੇਂ ਲਈ ਈਵਨ ਵੀਜ਼ਾ ਸਰਵਿਸ ਵੀ ਸਸਪੈਂਡ ਕਰ ਦਿੱਤੀ। ਕਾਰਨ ਉਹਨਾਂ ਦਾ ਇਹੀ ਸੀ ਵੀ ਜਿਹੜੇ ਭਾਰਤੀ ਮੂਲ ਦੇ ਲੋਕ ਆ ਉਹ ਜਸਟਿਨ ਟਰੂਡੋ ਦੇ ਉੱਤੇ ਗੁੱਸੇ ਹੋਣ ਤੇ ਇਹ ਜਿਹੜੀ ਗੱਲ ਆ ਚੁੱਪ ਚਪੀਤੇ ਠੰਡੇ ਬਸਤੇ ਦੇ ਵਿੱਚ ਪਾਈ ਜਾ ਸਕੇ।
ਮਈ ਮਹੀਨੇ ਦੇ ਵਿੱਚ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਇਹ ਕਿਹਾ ਸੀ ਵੀ ਨਿਊ ਦਿੱਲੀ ਦੇ ਉੱਤੇ ਜਿਹੜੇ ਚਾਰਜਸ ਲਾਏ ਗਏ ਆ ਕੈਨੇਡਾ ਵੱਲੋਂ, ਸਾਡੇ ਲਈ ਵੱਡਾ ਇਸ਼ੂ ਇਹ ਹੈਗਾ ਵੀ ਸਿੱਖ ਸੈਪਰੇਟਿਜ਼ਮ ਉੱਥੇ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ। ਸੋ ਉਹਦੇ ਉੱਤੇ ਜਿਹੜਾ ਆ ਉਹ ਕੈਨੇਡਾ ਦੀ ਸਰਕਾਰ ਕੰਟਰੋਲ ਨਹੀਂ ਕਰ ਰਹੀ ਹੈ। ਉੱਥੇ ਦੇ ਜਿਹੜੇ ਫੋਰਨ ਮਿਨਿਸਟਰ ਜਿਹੜੇ ਇੰਡੀਆ ਦੇ ਹੈਗੇ ਆ ਰਣਧੀਰ ਜੈਸਵਾਲ, ਉਹਨਾਂ ਨੇ ਇੰਡੀਆ ਦੀ ਐਕਸਟਰਨਲ ਅਫੇਅਰ ਮਿਨਿਸਟਰੀ ਵੱਲੋਂ ਇਹ ਜਿਹੜੀ ਸਟੇਟਮੈਂਟ ਆ ਜਾਰੀ ਕੀਤੀ ਸੀਗੀ। ਇੰਡੀਆ ਨੇ ਹਜੇ ਤੱਕ ਜਿਹੜੀਆਂ ਐਲੀਗੇਸ਼ਨ ਲਾਈਆਂ ਗਈਆਂ, ਬਹੁਤ ਸਾਰੇ ਉਹਨਾਂ ਨੂੰ ਹੁਣ ਪ੍ਰੂਫ ਵੀ ਦਿੱਤੇ ਗਏ ਹੈਗੇ ਆ। ਇਸ ਤੋਂ ਬਾਅਦ ਫਿਰ ਯੂਐਸ ਦੇ ਵਿੱਚ ਇੱਕ ਯੂਐਸ ਸਿਟੀਜ਼ਨ ਨੂੰ ਕਤਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ। ਇੰਡੀਆ ਦੀ ਸਰਕਾਰ ਨੇ ਹਜੇ ਤੱਕ ਕੋਈ ਵੀ ਜਿਹੜੀ ਇਹਦੇ ਤੇ ਇਨਵੈਸਟੀਗੇਸ਼ਨ ਨਹੀਂ ਕੀਤੀ ਹੈਗੀ। ਪਰ ਜੋ ਰੀਸੈਂਟਲੀ ਵਾਪਰਿਆ ਆ, ਇੰਡੀਆ ਦੇ ਪ੍ਰਾਈਮ ਮਿਨਿਸਟਰ ਤੀਜੀ ਟਰਮ ਜਿੱਤ ਗਏ ਹੈਗੇ ਆ ਤੇ ਉਹ ਤੀਜੀ ਵਾਰੀ ਪ੍ਰਾਈਮ ਮਿਨਿਸਟਰ ਬਣ ਗਏ ਆ। ਤੇ ਜਿਹੜੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ, ਉਹਨਾਂ ਨੇ ਵਧਾਈਆਂ ਵੀ ਦਿੱਤੀਆਂ ਹੈਗੀਆਂ ਜੋ ਮੋਦੀ ਹੁਣਾਂ ਨੂੰ ਉਹਨਾਂ ਦੀ ਜਿੱਤ ਦੇ ਉੱਤੇ। ਤੇ ਐਕਸ ਦੇ ਉੱਤੇ ਉਹਨਾਂ ਨੇ ਜਿਹੜਾ ਇਹ ਲਿਖਿਆ, ਉਹਦੇ ਚ ਉਹਨਾਂ ਨੇ ਇਹ ਕਿਹਾ ਵੀ ਅਸੀਂ ਰੈਡੀ ਹੈਗੇ ਆ ਇੰਡੀਆ ਦੇ ਨਾਲ ਕੰਮ ਕਰਨ ਦੇ ਲਈ, ਵਧੀਆ ਰਿਲੇਸ਼ਨ ਬਣਾਉਣ ਦੇ ਲਈ, ਪਰ ਹਿਊਮਨ ਰਾਈਟਸ, ਡਾਇਵਰਸਿਟੀ ਤੇ ਰੂਲ ਆਫ ਲਾ, ਇਹ ਤਿੰਨੇ ਚੀਜ਼ਾਂ ਜਿਹੜੀਆਂ ਆ ਇਸ ਸਾਡੇ ਰਿਲੇਸ਼ਨ ਦੇ ਵਿੱਚ ਵਰਕਆਊਟ ਕਰਨੀਆਂ ਹੋਣੀਆਂ ਚਾਹੀਦੀਆਂ। ਮੋਦੀ ਹੁਣਾਂ ਨੇ 4 ਦਿਨਾਂ ਬਾਅਦ ਰਿਸਪੌਂਡ ਕੀਤਾ ਵੀ ਆਪਾਂ ਵੀ ਰੈਡੀ ਆ ਕੰਮ ਕਰਨ ਦੇ ਲਈ, ਬੇਸਡ ਔਨ ਮਿਊਚੁਅਲ ਅੰਡਰਸਟੈਂਡਿੰਗ ਐਂਡ ਰਿਸਪੈਕਟ ਫॉर ਈਚ ਅਦਰ ਕੰਸਰਨਸ। ਇਹ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਆ। ਹੁਣ ਇਹ ਦੇਖਦੇ ਆ ਵੀ ਜਦੋਂ G7 ਮੀਟਿੰਗ ਹੋਣੀ ਆ 2-3 ਦਿਨਾਂ ਦੇ ਵਿੱਚ ਇਟਲੀ 'ਚ, ਉੱਥੇ ਕਿੰਨੀਆਂ ਕੁ ਜਿਹੜੀਆਂ ਆ ਜੱਫੀਆਂ ਪੈਂਦੀਆਂ ਜਾਂ ਇੱਕ ਦੂਜੇ ਲੱਖਾਂ ਕੱਢ ਕੇ ਹੀ ਦੇਖਦੇ ਹੈਗੇ। ਸੋ ਇਹ ਬਿਲਕੁਲ ਇਹ ਸਾਰਾ ਕੁਛ ਜਿਹੜਾ ਇਹ ਵਾਪਰਿਆ ਹੈਗਾ ਆ, ਇਹ ਚੱਲ ਰਿਹਾ ਆ। ਸੋ ਚੁੱਪ ਚੁਪੀਤੇ ਕਹਿੰਦੇ ਵੀ 2 ਵਾਰ ਆਲਰੇਡੀ ਭਾਰਤ ਦੇ ਵਿੱਚ ਜਿਹੜੇ ਕੈਨੇਡਾ ਦਾ ਇੰਟੈਲੀਜੈਂਸ ਚੀਫ ਆ ਉਹ ਜਾ ਚੁੱਕੇ ਆ। ਜਿੱਦਾਂ ਤੁਸੀਂ ਦੱਸਿਆ ਵੀ ਹੋਰ ਬਹੁਤ ਸਾਰੇ ਜਿਹੜੇ ਸਬੂਤ ਆ, ਐਵੀਡੈਂਸ ਆ, ਉਹ ਉਹਨਾਂ ਨੂੰ ਦੇ ਕੇ ਆਏ ਆ। ਇੰਡੀਆ ਵਾਲਿਆਂ ਨੇ ਪਹਿਲਾਂ ਵੀ ਤੇ ਉਹੀ ਸਾਰੀਆਂ ਚੀਜ਼ਾਂ ਜਿਹੜਾ ਉਹ ਦੱਸ ਰਹੇ ਸੀਗੇ ਵੀ ਭਾਈ ਇਹ ਤਾਂ ਅਬਸਰਡ ਆ, ਇਹ ਐਵੇਂ ਮਾਰੀ ਜਾਂਦੇ ਆ। ਪਰ ਹੁਣ ਨਿਖਿਲ ਗੁਪਤਾ ਦੇ ਮਾਮਲੇ 'ਚ, ਵਿਕਰਮ ਯਾਦਵ ਦੇ ਮਾਮਲੇ 'ਚ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ, ਵਾਸ਼ਿੰਗਟਨ ਪੋਸਟ ਦੀ ਉਹ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਆ, ਉਹ ਸਾਰੀਆਂ ਚੀਜ਼ਾਂ ਇਹ ਕਲੀਅਰ ਕਰਦੀਆਂ ਆ ਵੀ ਇਹ ਕਿਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਵਧੀ ਹੈਗੀ ਆ। ਸੋ ਹੋਪਫੁਲੀ ਜਿਹੜੀ ਆ ਉਹ ਟੋਨ, ਜਿੱਦਾਂ ਹੁਣ ਤੁਸੀਂ ਦੱਸਿਆ ਨਾ, ਕੰਸਰਨ ਈਚ ਅਦਰ ਕੰਸਰਨਸ ਦੇ ਨੂੰ ਰਿਸਪੈਕਟ ਕਰਦੇ ਆ, ਮੋਦੀ ਦੀ ਟੋਨ ਥੋੜੀ ਜਿਹੀ ਬਦਲੀ ਆ। ਇਹਨਾਂ ਦਾ ਆਪਣਾ ਹੀ ਜਿਹੜਾ ਜੈ ਸ਼ੰਕਰ ਆ, ਵਿਸ਼ਵ ਗੁਰੂ ਤੋਂ ਇਹਨੂੰ ਵਿਸ਼ਵ ਬੰਧੂ ਜਿਹੜਾ ਉਹ ਬਣਾ ਲਿਆ ਆ। ਸੋ ਦੇਖੋ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਉਦਾਂ ਵਧਾਈ ਤਾਂ ਇਹਨਾਂ ਨੂੰ ਜਿੱਦਾਂ ਦਿੱਤੀ ਸੀ, ਉਹਦੇ ਰਿਸਪੌਂਡ ਦੇ ਵਿੱਚ ਇੱਕ ਦੂਜੇ ਦੀਆਂ ਚਿੰਤਾਵਾਂ ਦੀ ਰਿਸਪੈਕਟ ਕਰਨ ਦੀ ਜਿਹੜੀ ਇਹਨਾਂ ਨੇ ਜਿਹੜੀ ਗੱਲ ਆਖੀ ਆ ਮੋਦੀ ਹੁਣਾਂ ਨੇ। ਪਰ ਮੋਦੀ ਹੁਣੀ ਜਿਹੜੇ ਕਸੂਤੇ ਜਿਹੜੇ ਇਸ ਪੂਰੇ ਮਾਮਲੇ ਦੇ ਵਿੱਚ ਫਸੇ ਹੋਏ ਜਿਹੜੇ ਉਹ ਨਜ਼ਰ ਆਉਂਦੇ ਆ। ਭਾਈ ਨਿੱਜਰ ਹੁਣਾਂ ਦੇ ਕਤਲ ਮਾਮਲੇ ਵਿੱਚ ਤੇ ਪੰਨੂ ਹੁਣਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਇੱਕ ਖਬਰ ਆ ਉਹ ਸੈਕਰਾਮੈਂਟੋ ਦੇ ਇਲਾਕੇ ਦੇ ਨਜ਼ਦੀਕ ਸਟਾਕਟਨ ਵਾਲੇ ਪਾਸੇ ਜਿਹੜੀ ਉੱਥੇ ਆ ਰਹੀ ਹੈ, ਟਰੱਕ ਸਟਾਪ ਤੋਂ ਆ ਰਹੀ ਆ। ਇਹ ਇਨਸੀਡੈਂਟ ਦੇ ਵਿੱਚ ਜਿਹੜੇ ਉੱਥੇ ਵਾਪਰਿਆ ਆ ਉਹਦੇ ਬਾਰੇ ਪਤਾ ਲੱਗਾ ਆ ਵੀ ਉੱਥੇ ਇੱਕ ਰੋਬਰੀ ਦੇ ਵਿੱਚ ਬੰਦਾ ਜਿਹੜਾ ਮਾਰਿਆ ਗਿਆ ਆ ਉਹ ਮਰਨ ਵਾਲਾ ਆਪਣਾ ਸੀ। ਉਹਨਾਂ ਨੇ ਅਜੇ ਸ਼ਨਾਖਤ ਤਾਂ ਨਹੀਂ ਕੀਤੀ ਵੈਸਟ ਚਾਸਟਰ ਵੇ ਦੇ ਉੱਤੇ, ਪਰ ਕਹਿੰਦੇ ਵੀ ਜਿਹੜੇ ਮੁੰਡੇ ਉੱਥੇ ਕੰਮ ਕਰਦੇ ਸੀ ਟਰੱਕਰਸ, ਉਹਨਾਂ ਦੇ ਤੋਂ ਇਹ ਜਿਹੜੀ ਖਬਰ ਆ, ਰਿਪੋਰਟ ਆ ਰਹੀ ਆ ਵੀ ਉਹ ਮਰਨ ਵਾਲਿਆਂ ਦੇ ਵਿੱਚ ਇੱਕ ਆਪਣਾ ਜਿਹੜਾ ਉਹ ਮੁੰਡਾ ਸ਼ਾਮਲ ਸੀਗਾ। ਇਨਫੈਕਟ 2 ਜਾਣੇ ਕਹਿੰਦੇ ਸ਼ੂਟਿੰਗ ਦੇ ਵਿਕਟਮ ਜਿਹੜੇ ਉੱਥੇ ਬਣੇ ਆ, ਇੱਕ ਲੋਕਲ ਇੱਥੇ US ਦਾ ਸੀਗਾ ਮੰਟੀਕੇ ਦਾ, ਤੇ ਇੱਕ ਜਿਹੜਾ ਕੈਨੇਡਾ ਤੋਂ ਜਿਹੜਾ ਉੱਥੋਂ ਆਇਆ ਸੀਗਾ। ਸੋ ਉੱਥੇ ਜਿਹੜਾ ਇੱਕ ਟਰੱਕ ਸਟਾਪ ਦੇ ਉੱਤੇ ਜਿਹੜੀ ਆ ਸ਼ੂਟਿੰਗ ਹੋਈ ਆ। ਰੋਬਰੀ ਕਰਨ ਦੇ ਫਿਰਾਕ ਦੇ ਵਿੱਚ ਜਿਹੜੇ ਕੁਝ ਲੋਕ ਆ, ਉਹਨਾਂ ਦੇ ਟਰੱਕ ਦੇ ਵਿੱਚੋਂ ਚੋਰੀ ਰੋਬਰੀ ਕਰਨ ਦੇ ਮਾਮਲੇ ਦੇ ਵਿੱਚ ਇਹ ਜਿਹੜੀ ਸ਼ੂਟਿੰਗ ਉੱਥੇ ਵਾਪਰੀ ਜਿਹੜੀ ਉਹ ਦੱਸੀ ਜਾਂਦੀ ਆ। ਸੋ ਸਟਾਕਟਨ ਦੇ ਉੱਤੇ ਜਿਹੜਾ I-5 ਦੇ ਉੱਤੇ ਜਿਹੜਾ ਟਰੱਕ ਸਟਾਪ ਪੈਂਦਾ ਆ, ਉਹਦੇ ਨਜ਼ਦੀਕ ਇਹ ਉੱਥੇ ਇਹ ਜਿਹੜੀ ਘਟਨਾ ਵਾਪਰੀ ਹੈਗੀ ਆ। ਜੀ ਬਿਲਕੁਲ ਸਰੋਤਿਓ, ਸੋ ਜੇ ਤੁਹਾਨੂੰ ਕੋਈ ਜਾਣਕਾਰੀ ਹੋਈ ਜ਼ਰੂਰ ਪੰਜਾਬੀ ਰੇਡੀਓ USA ਦੇ ਨਾਲ ਸ਼ੇਅਰ ਕਰ ਦਿਓ, ਤਾਂ ਕਿ ਆਪਣੇ ਜਿਹੜੇ ਸਾਡੇ ਸਰੋਤੇ ਹੋਰ ਹੈਗੇ ਆ ਉਹਨਾਂ ਦੇ ਨਾਲ ਵੀ ਇਹ ਆਪਾਂ ਸ਼ੇਅਰ ਕਰ ਸਕੀਏ ਜੀ। ਅਗਲੀ ਖਬਰ ਇੱਕ ਬਹੁਤ ਗੁੱਡ ਖਬਰ UK ਤੋਂ ਆ ਰਹੀ ਆ। ਇੱਕ ਤਨੀਸ਼ਾ ਕੌਰ ਨਾਮ ਦੀ ਆਪਣੀ ਬੱਚੀ ਆ, 32 ਸਾਲਾਂ ਦੀ,
ਉਸ ਨੂੰ ਜਿਹੜਾ ਟੌਪ ਬੈਰਿਸਟਰ ਦਾ ਅਵਾਰਡ ਦਿੱਤਾ ਗਿਆ, ਟੌਪ ਦੇ ਵਕੀਲ ਦਾ ਅਵਾਰਡ ਦਿੱਤਾ ਗਿਆ ਯੂਕੇ ਦੇ ਵਿੱਚ। ਉਹਦੀ ਜਿਹੜੀ ਸਟੋਰੀ ਆ ਬੜੀ ਅਜੀਬੋ ਗਰੀਬ ਹੈਗੀ ਆ। 17 ਸਾਲਾਂ ਦੀ ਜਿਹੜੀ ਟਨੀਸ਼ਾ ਕੌਰ ਆ, ਉਹ ਲਾਈਸੈਸਟਰ ਤੋਂ ਗ੍ਰੀਨਵੁੱਡ ਵੈਸਟ ਲੰਡਨ ਮੂਵ ਹੋ ਗਈ ਸੀ। ਕਹਿੰਦੇ ਵੀ ਉਹ 17 ਸਾਲਾਂ ਦੀ ਸੀ ਜਦੋਂ ਉਹਨੂੰ ਜਿਹੜਾ ਘਰੋਂ ਕੱਢ ਦਿੱਤਾ ਗਿਆ ਤੇ ਉਹਦਾ ਫਾਦਰ ਜੇਲ੍ਹ 'ਚ ਸੀਗਾ ਤੇ ਉਹ ਹੋਮਲੈਸ ਹੋ ਗਈ ਸੀ। ਉਸ ਤੋਂ ਬਾਅਦ ਉਹ ਗੈਂਗਸ ਵਿੱਚ ਵੀ ਘੁੰਮਦੀ ਰਹੀ, ਸਟਰੀਟਸ ਤੇ ਵੀ ਘੁੰਮਦੀ ਰਹੀ। ਅਲਟੀਮੇਟਲੀ ਇੱਕ ਸਿੱਖ ਕਮਿਊਨਿਟੀ ਦਾ ਜਿਹੜਾ ਸਪੋਰਟ ਗਰੁੱਪ ਹੈਗਾ ਆ, ਜਿਹੜਾ ਹੋਮਲੈਸਨੈਸ ਟੂ ਐਜੂਕੇਸ਼ਨ ਟ੍ਰਾਂਜੀਸ਼ਨ, ਇੱਕ ਵਧੀਆ ਗਰੁੱਪ ਸਿੱਖਾਂ ਨੇ ਬਣਾਇਆ ਆ, ਜਿਹੜੇ ਆਪਣੇ ਬੱਚੇ ਕੋਈ ਹੋਮਲੈਸ ਹੋ ਜਾਂਦਾ ਜਾਂ ਡਰੱਗ 'ਚ ਪੈ ਜਾਂਦਾ ਜਾਂ ਗਲਤ ਰਸਤੇ ਚੱਲ ਜਾਂਦਾ, ਉਹਨਾਂ ਨੂੰ ਐਜੂਕੇਸ਼ਨ ਵੱਲ ਕਿਸ ਤਰ੍ਹਾਂ ਪਾਉਣਾ। ਉਹਨਾਂ ਨੇ ਇਸ ਨੂੰ ਇਹਦੀ ਜਿਹੜੀ ਪੂਰੀ ਟੇਕ ਕੇਅਰ ਕੀਤੀ, ਰਹਿਣ ਲਈ ਜਗ੍ਹਾ ਦਿੱਤੀ, ਪੜ੍ਹਨ ਲਈ ਫੀਸ ਐਵਰੀਥਿੰਗ ਦਿੱਤਾ। ਅਲਟੀਮੇਟਲੀ ਇਹ ਜਿਹੜੀ ਕੌਰ ਆ, ਇਹ ਗ੍ਰੈਜੂਏਟ ਹੋ ਗਈ ਤੇ ਲਾਇਰ ਬਣ ਗਏ। ਸੋ ਲਾਇਰ ਬਣਨ ਤੋਂ ਬਾਅਦ ਉਸਨੇ ਬਹੁਤ ਸਾਰਾ ਪ੍ਰੋ ਬੋਨੋ, ਜਿਹੜਾ ਪ੍ਰੋ ਬੋਨੋ ਹੁੰਦਾ ਵੀ ਫ੍ਰੀ ਵਰਕ, ਵਲੰਟੀਅਰ ਵਰਕ ਲੋਕਾਂ ਲਈ ਕੀਤਾ ਤੇ ਬਾਰ ਸਟੱਡੀਜ਼ ਦਾ ਐਗਜ਼ਾਮ ਉਸਨੇ 2019 ਦੇ ਵਿੱਚ ਜਿਹੜਾ ਕੀਤਾ ਤੇ 2023 ਦੇ ਵਿੱਚ ਉਹਨੂੰ ਪੂਰੀ ਮੈਂਬਰਸ਼ਿਪ ਮਿਲ ਗਈ ਬਾਰ ਦੇ ਵਿੱਚ ਤੇ ਉਹ ਐਜ਼ ਏ ਵਕੀਲ ਪ੍ਰੈਕਟਿਸ ਕਰ ਸਕਦੀ ਹੈਗੀ ਆ। ਟਨੀਸ਼ਾ ਕੌਰ ਕਹਿੰਦੇ ਪਈ ਮੈਂ ਜਿੰਨਾ ਵੀ ਮੇਰੇ ਕੋਲ ਫ੍ਰੀ ਟਾਈਮ ਹੁੰਦਾ ਆ, ਉਹ ਜੌਬ ਵੀ ਕਰਦੀ, ਉਸ ਤੋਂ ਬਿਨਾਂ ਲੀਗਲ ਹੈਲਪ ਉਹ ਕਰਦੀ ਹੈਗੀ ਜਿਹੜੇ ਅੰਡਰ ਸਰਵਡ ਕਮਿਊਨਿਟੀਜ਼ ਆ। ਉਹ ਕੋ ਫਾਊਂਡਰ ਵੀ ਹੈਗੀ ਸਿੱਖ ਲਾਇਰਸ ਐਸੋਸੀਏਸ਼ਨ, ਯੂਕੇ ਬੇਸਡ ਗਰੁੱਪ ਹੈਗਾ, ਜਿਹੜਾ ਫੋਕਸ ਕਰਦਾ ਆ ਸਿੱਖ ਲਾਇਰਸ ਨੂੰ ਤੇ ਸਟੂਡੈਂਟਸ ਨੂੰ ਸਪੋਰਟ ਕਰਨ ਦੇ ਲਈ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਜਿਹੜੇ ਗਰੁੱਪ ਨੇ ਇਹ ਵੀ ਕੀਤਾ ਸੀ ਵੀ ਅਸੀਂ ਕੋਰਟ ਤੋਂ ਬਾਰ-ਬਾਰ ਜਿਹੜੇ ਫੈਸਲੇ ਆ ਉਹ ਕਰਵਾਉਣ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ। ਸੋ ਤਨੀਸ਼ਾ ਕੌਰ ਨੂੰ ਬੈਰਿਸਟਰ ਆਫ ਦਾ ਈਅਰ ਅਵਾਰਡ ਯੂਕੇ ਦੇ ਵਿੱਚ ਮਿਲਿਆ ਹੈਗਾ। ਜੀ ਬਿਲਕੁਲ। ਸੋ ਬਹੁਤ ਵਧੀਆ ਜਿਹੜੀ ਉਪਲਬਧੀ ਜਿਹੜੀ ਉਹ ਹੈਗੀ ਆ, ਚੰਗੀ ਜਿਹੜੀ ਇਸ ਦੇ ਵਿੱਚ ਗੱਲ ਹੈਗੀ ਆ। ਹਰਜੋਤ ਸਿੰਘ ਜੀ, ਜਿਹੜਾ ਅਮਰੀਕਾ ਦੇ ਵਿੱਚ T20 ਵਰਲਡ ਕੱਪ ਚੱਲ ਰਿਹਾ, ਆਪਾਂ ਜਿੱਦਾਂ ਦੱਸਦੇ ਜਾਈਏ, ਅਮਰੀਕਾ ਦੀ ਟੀਮ ਨੇ ਰੀਸੈਂਟਲੀ ਪਾਕਿਸਤਾਨ ਨੂੰ T20 ਦੇ ਵਰਲਡ ਕੱਪ ਦੇ ਵਿੱਚ ਹਰਾ ਕੇ ਗਰੁੱਪ ਦੇ ਵਿੱਚ ਆਪਣੀ ਜਗ੍ਹਾ ਨੂੰ ਹੋਰ ਮਜ਼ਬੂਤ ਕੀਤਾ ਆ। ਅਤੇ ਜਿਹੜਾ ਸਭ ਤੋਂ ਕਹਿ ਸਕਦੇ ਆ ਵੀ ਮੈਚ ਸੀਗਾ ਦੇਖਣ ਵਾਲਾ, ਜਾਂ ਜਿਹਦੀ ਬਹੁਤ ਜਿਹੜੀ ਚਰਚਾ ਸੀ ਇੰਡੀਆ ਪਾਕਿਸਤਾਨ ਦੇ ਮੈਚ ਦੇ ਵਿੱਚ, ਇੰਡੀਆ ਨੇ ਪਾਕਿਸਤਾਨ ਨੂੰ ਜਿਹੜਾ ਉਹ ਹਰਾ ਦਿੱਤਾ ਆ। ਅੱਜ ਪਾਕਿਸਤਾਨ ਦਾ ਮੁਕਾਬਲਾ ਕੈਨੇਡਾ ਦੇ ਨਾਲ ਇਸ ਮੌਕੇ ਜਿਹੜਾ ਉਹ ਚੱਲ ਰਿਹਾ, ਜਿੱਥੇ ਕੈਨੇਡਾ ਨੇ ਪਹਿਲੋਂ ਬੈਟਿੰਗ ਕਰਦੇ ਹੋਏ ਮੈਚ 106 ਰਨ ਬਣਾਏ ਆ ਤੇ ਇਸ ਟਾਈਮ 35 ਦੇ ਉੱਤੇ ਇੱਕ ਜਿਹੜਾ ਆ ਉਹ ਵਿਕਟ ਪਾਕਿਸਤਾਨ ਦੀ ਆਊਟ ਆ। ਕੱਲ ਨੂੰ ਇੰਡੀਆ ਦਾ ਜਿਹੜਾ ਮੁਕਾਬਲਾ ਆਪਣੇ ਇੱਥੇ ਮੁਲਕ US ਦੇ ਵਿੱਚ ਜਿਹੜਾ ਹੋਣਾ ਆ ਮੈਚ, ਤੇ US ਦੇ ਨਾਲ ਹੀ ਜਿਹੜਾ ਇਹ ਹੋਣਾ ਆ। ਸੋ US ਨੇ ਪਹਿਲੋਂ ਕੈਨੇਡਾ ਨੂੰ ਹਰਾਇਆ, ਫਿਰ ਪਾਕਿਸਤਾਨ ਨੂੰ ਹਰਾਇਆ। ਸੋ ਉਹ ਵੀ ਇਸ ਟਾਈਮ ਕਾਫੀ ਜ਼ਿਆਦਾ ਜਿਹੜੇ ਸਟਰੋਂਗ ਚੱਲ ਰਹੇ ਆ। ਸੋ ਹੋਪਫੁਲੀ ਇੱਕ ਵਧੀਆ ਮੈਚ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਆ। ਸੋ T20 ਦੇ ਵਰਲਡ ਕੱਪ ਪਹਿਲੀ ਵਾਰੀ ਅਮਰੀਕਾ ਦੇ ਵਿੱਚ ਆਇਆ ਹੈਗਾ ਆ। ਸੋ ਨਿਊਯਾਰਕ, ਟੈਕਸਸ, ਨਿਊ ਜਰਸੀ ਵਾਲੇ ਜਿਹੜੇ ਮੈਚਸ ਆ ਉਸ ਪਾਸੇ ਹੋ ਰਹੇ ਨੇ ਜੀ। ਅਗਲੀ ਜਿਹੜੀ ਖਬਰ ਆ ਉਹ ਬੜੀ ਇੱਕ ਫਨੀ ਟਾਈਪ ਹੈਗੀ ਆ। ਲਾਈਵ ਇੱਕ ਛੋਟਾ ਜਿਹਾ ਟਾਊਨ ਹੈਗਾ ਯੂਬਾ ਸਿਟੀ ਦੇ ਲਾਗੇ, ਆਪਣੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਉਹ ਯੂਬਾ ਸਿਟੀ ਲਾਈਵ ਓਕ ਏਰੀਏ 'ਚ ਰਹਿੰਦੇ ਆ। ਸੋ ਤੈਨੂੰ ਯਾਦ ਹੋਊਗਾ ਕੁਛ ਮਹੀਨੇ ਪਹਿਲਾਂ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ ਵੀ 2nd ਗ੍ਰੇਡ ਦੀ ਇੱਕ ਟੀਚਰ ਜਿਸਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਬੱਚਿਆਂ ਨੂੰ ਪੜ੍ਹਾ ਰਹੀ ਸੀ ਤੇ ਉਸ ਨੂੰ ਸ਼ੈਰਿਫ ਡਿਪਾਰਟਮੈਂਟ ਵੱਲੋਂ ਅਰੈਸਟ ਕੀਤਾ ਗਿਆ ਸੀ। 57 ਸਾਲਾਂ ਦੀ ਇਹ ਟੀਚਰ ਅਕਤੂਬਰ ਮਹੀਨੇ ਦੇ ਵਿੱਚ ਨਿਊਸਟਰੋ ਐਲੀਮੈਂਟਰੀ ਸਕੂਲ ਜੋ ਲਾਈਵ ਓਕ ਦੇ ਵਿੱਚ ਹੈਗਾ ਨਾਰਥ ਆਫ ਯੂਬਾ ਸਿਟੀ, ਉੱਥੋਂ ਅਰੈਸਟ ਕੀਤਾ ਸੀ ਉਹਨਾਂ ਨੇ। ਇੱਕ ਕੋ-ਵਰਕਰ ਨੇ ਇਹ ਕਿਹਾ ਸੀ ਵੀ ਮੈਨੂੰ ਲੱਗਦਾ ਹੈ ਵੀ ਇਸ ਨੇ ਜਿਹੜੀ ਸ਼ਰਾਬ ਪੀਤੀ ਹੋਈ ਹੈਗੀ ਆ। ਉਸ ਤੋਂ ਬਾਅਦ ਜਿਹੜੇ ਆ ਸਟਰ ਕਾਉਂਟੀ ਦੇ ਜਿਹੜੇ ਸ਼ੈਰਿਫ ਆ ਉਹਨਾਂ ਨੇ ਚੈੱਕ ਕੀਤਾ ਉਹਦਾ ਬਲੱਡ ਅਲਕੋਹਲ ਲੈਵਲ, ਤੇ 2 ਘੰਟੇ ਉਸਨੂੰ ਜਿਹੜੇ ਸਕੂਲ ਦੇ ਵਿੱਚ ਆਈ ਨੂੰ ਹੋ ਗਿਆ ਸੀ ਬੀਬੀ ਨੂੰ, ਤੇ ਉਹਦਾ ਜਿਹੜਾ ਅਲਕੋਹਲ ਲੈਵਲ ਸੀ ਟਵਾਈਸ ਸੀਗਾ ਲੀਗਲ ਲਿਮਟ ਦੇ ਉੱਤੇ। ਤੇ ਉਸ ਟਾਈਮ ਦੇ ਉੱਤੇ ਜਿਹੜੇ ਸ਼ੈਰਿਫ ਆਫਿਸ ਨੇ ਉਹਨਾਂ ਨੇ ਇਹ ਕਿਹਾ ਆ ਵੀ ਉਸ ਨੂੰ ਡਰਾਈਵਿੰਗ ਅੰਡਰ ਦਾ ਇਨਫਲੂਐਂਸ ਐਂਡ ਚਾਈਲਡ ਐਂਡੇਂਜਰਮੈਂਟ ਦੇ ਵਿੱਚ ਚਾਰਜ ਕਰਨ ਜਾ ਰਹੇ ਹੈਗੇ ਆ। ਪਰ ਅੱਜ ਜਿਹੜੇ ਉੱਥੇ ਦੇ ਡਿਸਟ੍ਰਿਕਟ ਅਟਾਰਨੀ ਆ ਉਹਨਾਂ ਨੇ ਇਹ ਕਿਹਾ ਵੀ ਇਸ ਟੀਚਰ ਨੂੰ ਚਾਰਜ ਨਹੀਂ ਕੀਤਾ ਜਾ ਸਕਦਾ। ਕਹਿੰਦੇ ਵੀ ਸ਼ਰਾਬ ਪੀ ਕੇ ਟੀਚ ਕਰਨਾ ਕੋਈ ਇਲੀਗਲ ਨਹੀਂ ਹੈਗਾ। ਕਹਿੰਦੇ ਇਟਸ ਨਾਟ ਇਲੀਗਲ ਟੂ ਟੀਚ ਡਰੰਕ। ਡਿਸਟ੍ਰਿਕਟ ਅਟਾਰਨੀ ਜੈਨੀਫਰ ਡੁਪਰੇ ਆ,
ਉਹਨਾਂ ਨੇ ਅੱਜ ਜਿਹੜੀ ਇਹ ਸਟੇਟਮੈਂਟ ਜਾਰੀ ਕੀਤੀ ਆ। ਪਲੱਸ ਇਹ ਵੀ ਕਿਹਾ ਗਿਆ ਆ ਵੀ ਜਦੋਂ ਉਹ ਸਕੂਲ ਆਈ ਆ ਵੀ ਉਸ ਟਾਈਮ ਦੇ ਉੱਤੇ ਇਹ ਥੋੜ੍ਹਾ ਹੋ ਸਕਦਾ ਵੀ ਉਹ ਸ਼ਾਇਦ ਡਰੰਕ ਕਰਕੇ ਡਰਾਈਵ ਕਰਦੀ ਹੋਵੇ। ਇਹ ਵੀ ਹੋ ਸਕਦਾ ਵੀ ਜਦੋਂ ਉਹ ਸਕੂਲ 'ਚ ਕਾਰ ਵਿੱਚੋਂ ਆਪਣੇ ਸਕੂਲ 'ਚ ਜਾਣ ਲੱਗੀ ਹੋਵੇ ਉਸ ਲਈ ਉਸਨੇ ਕੋਈ ਪੈਗ ਲਾ ਲਿਆ ਹੋਵੇ। ਸੋ ਇਹ ਬੜੀ ਇੰਟਰਸਟਿੰਗ ਜਿਹੜੀ ਖਬਰ ਆ। ਸੋ ਜਿਹੜੀ ਟੀਚਰ ਸੀ ਜਿਹਦਾ ਅਲਕੋਹਲ ਲੈਵਲ ਡਬਲ ਸੀ ਜਿੰਨਾ ਨਹੀਂ ਹੋਣਾ ਚਾਹੀਦਾ, ਤੇ ਉਸ ਨੂੰ ਹੁਣ ਚਾਰਜ ਨਹੀਂ ਕੀਤਾ ਜਾ ਰਿਹਾ ਹੈਗਾ। ਜੀ ਜੀ, ਦੇਖ ਲਓ ਕਿਸ ਤਰੀਕੇ ਦੇ ਨਾਲ ਜਿਹੜਾ ਤਰਕ ਆ ਇਹ ਇਸ ਟਾਈਮ ਜਿਹੜਾ ਉਹ ਦਿੱਤਾ ਗਿਆ ਹੈ। ਹੁਣ ਇਹ ਨਾ ਹੋਵੇ ਵੀ ਸਾਰੇ ਕਹਿਣ ਵੀ ਅੱਛਾ ਇਹ ਤਾਂ ਲਿਖਿਆ ਨਹੀਂ ਕਿਤੇ ਤੇ ਹੁਣ ਆਪਾਂ ਪੈਗ ਲਾ ਕੇ ਜਿਹੜਾ ਨਿਆਣਿਆਂ ਨੂੰ ਪੜਾਉਣ ਲੱਗ ਜਾਈਏ। ਪਰ ਚਲੋ ਸਟੇਟਮੈਂਟ ਵੀ ਦਿੱਤੀ ਆ ਉੱਥੇ ਦੇ ਡਿਸਟ੍ਰਿਕਟ ਅਟਾਰਨੀ ਨੇ, ਕਹਿੰਦੇ ਵੀ ਪੈਗ ਲਾ ਕੇ ਟੀਚ ਕਰਨਾ ਇਲੀਗਲ ਨਹੀਂ ਹੈਗਾ। ਇਹ ਹੁਣ ਮਤਲਬ ਰਾਹ ਖੋਲ ਦਿੱਤੇ ਆ ਤੇ ਇਹ ਹੁਣ ਹੋਊਗਾ। ਚਲੋ ਨੁਕਸਾਨ ਨਾ ਹੋਵੇ, ਏਦਾਂ ਦੀ ਚੀਜ਼ ਦਾ ਜਿਹੜਾ ਉਹ ਗਰੇਜ ਹੀ ਹੋਵੇ, ਇਹ ਤੋਂ ਜਿਹੜਾ ਉਹ ਬਚਾਏ ਰਹਿਣਾ ਚਾਹੀਦਾ ਆ। ਸੋ ਦੇਖੋ ਅਸੀਂ ਇਹਦੇ ਹੱਕ ਦੇ ਵਿੱਚ ਨਹੀਂ, ਪਰ ਇਹ ਹੁੰਦਾ ਵੀ ਕਈ ਵਾਰੀ ਆਪਣੇ ਸਰੋਤੇ ਵੀ ਰਾਜਕਨਵੀਰ ਸਿੰਘ ਜੀ ਮਿਲਦੇ ਰਹਿੰਦੇ ਵੀ ਤੁਸੀਂ ਕਈ ਵਾਰੀ ਯਾਰ ਬਹੁਤ ਸੀਰੀਅਸ ਖਬਰਾਂ ਹੁੰਦੀਆਂ ਹੈਗੀਆਂ ਤੇ ਕੋਈ ਫਨੀ ਖਬਰ ਵੀ ਸੁਣਾਇਆ ਕਰੋ। ਸੋ ਇਹ ਇਸ ਕਰਕੇ ਤੁਹਾਨੂੰ ਜਿਹੜੀ ਇਹ ਖਬਰ ਆ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਜੀ। ਬਿਲਕੁਲ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਇੱਥੇ ਸਮਾਪਤ ਹੈ। ਤੇ ਜਾਣ ਤੋਂ ਪਹਿਲਾਂ ਦੱਸਦੇ ਜਾਈਏ ਰੈਫਲ ਡਰਾ ਦੇ ਲਈ ਜਿਹੜੀਆਂ ਐਂਟਰੀਜ਼ ਆ ਉਹ ਲਈਆਂ ਜਾ ਰਹੀਆਂ ਆ। ਫਰੈਜ਼ਨੋ ਦੇ ਲਈ ਜਿਹੜਾ ਇਸ ਵਾਰ ਰੈਫਲ ਡਰਾ ਜਿਹੜਾ 1300 AM 104.5 FM ਜਿੱਥੇ ਜਿੱਥੇ ਵੀ ਤੁਸੀਂ ਫਰੈਜ਼ਨੋ ਤੇ ਇਹਦੇ ਇਰਦ ਗਿਰਦ ਇਲਾਕਿਆਂ ਦੇ ਵਿੱਚ, ਇਸਦੇ ਸ਼ਹਿਰਾਂ ਦੇ ਵਿੱਚ ਸੁਣਦੇ ਆ ਤਾਂ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਨਾਮ ਆ ਉਹ ਲਿਖਵਾਉਣਾ ਆ ਤੇ ਫ੍ਰੀ ਦੇ ਵਿੱਚ ਤੁਹਾਡੀ ਐਂਟਰੀ ਆ ਰੈਫਲ ਦੇ ਵਿੱਚ ਤੇ ਤੁਸੀਂ ਇਨਾਮ ਜਿਹੜਾ ਜਿੱਤ ਸਕਦੇ ਆ। ਚਾਹੇ ਫਰੈਜ਼ਨੋ ਆ, ਕਰਮਨ ਆ, ਕਰਦਰ ਆ, ਫਾਉਲਰ ਆ, ਸੈਂਗਰ ਆ, ਡਾਇਨੂਬਾ, ਸੈਨ ਵਕੀਨ, ਵੈਂਡੋਟਾ, ਫਾਇਰਬਾਓ, ਮਡੇਰਾ, ਕਲੋਵਿਸ, ਇਹ ਬਾਇਓਲਾ, ਹੋਰ ਵੀ ਜਿਹੜੇ ਆਲੇ ਦੁਆਲੇ ਜਿੰਨੇ ਵੀ ਛੋਟੇ ਵੱਡੇ ਜਿੰਨੇ ਵੀ ਸ਼ਹਿਰ ਆ ਇਸ ਦੇ ਇਰਦ ਗਿਰਦ ਤੁਸੀਂ ਜੇ ਤੁਸੀਂ ਉੱਥੇ ਸੁਣਦੇ ਆ 1300 AM ਨੂੰ 104.5 FM ਨੂੰ ਤਾਂ ਤੁਸੀਂ ਕਾਲ ਕਰਕੇ ਆਪਣਾ ਜਿਹੜਾ ਨਾਮ ਆ ਇਸ ਰੈਫਲ ਡਰਾ ਦੇ ਵਿੱਚ ਲਿਖਵਾਓ। ਆਉਂਦੇ ਵੀਰਵਾਰ ਨੂੰ ਯਾਨੀ ਕਿ ਪਰਸੋਂ ਨੂੰ 13 ਤਰੀਕ 13 ਜੂਨ ਨੂੰ ਇਹ ਜਿਹੜਾ ਰੈਫਲ ਡਰਾ ਆ ਫਰੈਜ਼ਨੋ ਦੇ ਲਈ ਜਿਹੜਾ ਉਹ ਕੱਢਿਆ ਜਾਵੇਗਾ। ਸੋ ਤੁਸੀਂ ਕਾਲ ਕਰਕੇ ਆਪਣਾ ਹੁਣ ਨਾਮ ਲਿਖਵਾ ਸਕਦੇ ਆ 4082725200 408 272 5200 ਦੇ ਉੱਤੇ। ਸੋ ਇੱਥੇ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।